ਉਹ ਚੀਨੇ ਬੈਲ ਤੋਂ ਬਾਅਦ ਜੀ ਤੁਹਾਡੇ ਸ਼ੌਕ ਦੇ ਵਿੱਚ ਕਿਹੜੇ ਬੈਲ ਨਾਮਵਰ ਆਏ ਜੀ? ਨਾਮਵਰ ਜਿਹੜਾ ਚੀਨਾ ਪਹਿਲਾਂ ਤੁਸੀਂ ਸ਼ੁਰੂ ਦੀ ਗੱਲ ਦੱਸਦੇ ਆ ਸੇਠ ਸਾਹਿਬ ਦੇ ਸ਼ੌਕ ਚ ਐਂਟਰ ਹੋਣ ਤੋਂ ਪਹਿਲਾਂ ਬਾਅਦ ਬੈੜੇ ਅਸੀਂ 5-6 ਬੁਲਦ ਅਸੀਂ ਭਜਾਏ ਆ, ਜਿੱਤਦੇ ਰਹੇ ਆ। ਅੱਛਾ ਜੀ। ਬਹਰਹਾਲ ਜਿਹੜਾ ਜੋਧਾਂ ਵਾਲੇ ਬੁਲਦ ਨੇ ਨਾਂ ਕਮਾਇਆ। ਅੱਛਾ ਜੀ। ਉਸ ਸਟੇਜ ਤੇ ਜੋਧਾਂ ਵਾਲਾ ਬੁਲਦ ਭੱਜ ਗਿਆ, ਪੂਰੇ ਪੰਜਾਬ ਚੋਂ ਵਿਨਰ ਹੋ ਕੇ ਉਸ ਟਾਈਮ ਦੇ ਵਿੱਚ ਆਪਦੇ। ਅੱਛਾ ਜੀ। ਉਸ ਤੋਂ ਪਹਿਲੋਂ ਲਾਖਾ ਬੁਲਦ ਬਹੁਤ ਚੰਗਾ ਦਾਨ ਸੀ ਉਹ। ਅੱਛਾ ਜੀ। ਇਹਦਾ ਭਰਾ ਸੀ ਚੀਨੇ ਨਾਲੋਂ ਬਹੁਤਾ ਚੰਗਾ ਢੱਗਾ ਸੀ, ਮੇਰੇ ਤਾਂ ਘਰ ਦੇ ਸੀ। ਅੱਛਾ ਜੀ। ਬਹਰਹਾਲ ਉਹ ਥੋੜਾ ਜਿਹਾ ਨਾ ਬੁਲਦ ਬੰਦੇ ਨੇ ਗਲਤ ਕਰ ਲਿਆ ਸੀ। ਅੱਛਾ ਜੀ। ਤਕੜਾ ਉਹ ਸੀ ਬੁਲਦ। ਇਹ ਗਲਤ ਤੁਹਾਡੇ ਆਪਣੇ ਬੰਦਿਆਂ ਕੋਲ ਹੋਇਆ ਜੀ ਉਹ? ਨਾ ਨਾ ਨਾ, ਉਹਨਾਂ ਨੇ ਕੀਤਾ ਰਿਜਾਲ। ਅੱਛਾ ਜੀ, ਤੁਸੀਂ ਸੇਲ ਕੀਤਾ? ਹਾਂਜੀ, ਸੇਲ ਕੀਤਾ। 10ਵੇਂ ਦਿਨ ਉਹ ਓਪਨ ਦੌੜ ਜਾ ਕੇ ਉਹਨਾਂ ਕੋਲੇ ਜਿੱਤ ਗਿਆ, ਬਾਰ-ਬਾਰ ਜਿੱਤੀ ਗਿਆ। ਜਿਹੜਾ ਲਾਖਾ ਬੈਲ ਤੁਸੀਂ ਸੇਲ ਕੀਤਾ, ਜਦੋਂ ਸੇਲ ਕੀਤਾ ਉਦੋਂ ਉਹਦੀ ਕਿੰਨੀ ਉਮਰ ਸੀਗੀ? ਤੇ ਛਿੱਗਾ ਸੀ ਜੀ। ਛਿੱਗਾ ਸੀਗਾ ਜੀ। ਚੀਨਾ ਵੀ ਛਿੱਗਾ ਹੀ ਦਾ। ਤੇ ਭੱਜਦਾ ਕਿਹੜੇ ਕੰਨੀ ਤੇ ਸੀ ਉਹ? ਉਹ ਆਲਰਾਊਂਡਰ ਹੀ ਭੱਜਦੇ ਸੀ ਜੀ। ਸਾਡੇ ਬੁਲਦ ਥੱਲੇ ਉੱਤੇ ਬਰਾਬਰ ਜੀ? ਹਾਂਜੀ, ਸਾਰੇ ਬੁਲਦ ਸਾਡੇ ਆਲਰਾਊਂਡਰ ਭੱਜੇ ਆ ਔਰ ਜਿੱਤੇ ਵੀ ਆ। ਅੱਛਾ, ਇਹ ਥੋੜੀ ਜੀ ਘਰ ਦੀ ਬਰੀਡ ਹੀ ਹੈ ਜੀ? ਹਾਂਜੀ, ਘਰ ਦੇ। ਅੱਛਾ, ਜਿਹੜਾ ਵੀ ਤੁਸੀਂ ਸ਼ੌਕ ਕੀਤਾ ਆਪਣੇ ਘਰ ਦੇ ਬੈਲ ਤੇ ਕੀਤਾ? ਘਰ ਦੇ ਦਾ ਕੀਤਾ। ਮੁੱਲ ਨਹੀਂ ਲੈ ਕੇ ਆਏ ਕੋਈ ਵੀ? ਨਹੀਂ। ਅੱਛਾ, ਸਾਡੇ ਮਾਸ਼ਾਅੱਲਾ ਬੜੇ ਘਰ ਦੇ ਹੀ ਹੁੰਦੇ ਆ। ਠੀਕ ਜੀ। ਹੁਣ ਵੀ ਸਾਡੇ ਘਰ ਦਾ ਹੀ ਆ। ਅੱਛਾ, ਉਹ ਲਾਖਾ ਬੈਲ ਤੁਹਾਡੇ ਕੋਲ ਚੰਗਾ ਭੱਜਦਾ ਸੀ, ਤੁਸੀਂ ਇੱਕ ਪੁਰਾਣੇ ਸ਼ਿਕਾਰੀ ਸੀਗੇ, ਤੇ ਫਿਰ ਉਹ ਦੋਸਤਾਂ ਨੇ ਤੁਹਾਨੂੰ ਜ਼ਿਆਦਾ ਫੋਰਸ ਕੀਤਾ, ਤੁਸੀਂ ਸੇਲ ਕੀਤਾ ਜੀ? ਕਿਹਨਾਂ ਨੂੰ ਸੇਲ ਕੀਤਾ ਜੀ? ਉਹ ਕੀ ਵਜ੍ਹਾ ਬਣੀ ਉਦੋਂ? ਉਹ ਵਜ੍ਹਾ ਇਹ ਬਣੀ ਜੀ, ਥੋੜੇ ਜਿਹਾ ਸਾਡੇ ਨਾਲ ਮਸਲੇ ਬਣੇ ਹੋਏ ਸੀਗੇ। ਅੱਛਾ ਜੀ। ਉਹ ਥਾਣੇ ਕਚਹਿਰੀਆਂ ਦੇ ਉਦੋਂ ਫਿਰ ਦਾੰਦ ਨਹੀਂ ਭਜਦੇ ਹੈਗੇ। ਸਹੀ ਜੀ। ਅਸੀਂ ਫਿਰ ਉਹਨਾਂ ਦੋਨੇ ਦਾੰਦ ਹੀ ਜਦੋਂ ਭਜਾਏ ਆ ਤਾਂ ਅਸੀਂ ਆ ਮਸਲਿਆਂ 'ਚ ਫਸੇ ਰਹੇ ਆ। ਅੱਛਾ ਜੀ। ਮੈਂ ਕਿਹਾ ਬਰਬਾਦ ਹੋਣੇ ਆ। ਸ਼ਬੀਰ ਸੈਨ ਕਤਲ ਹੋ ਗਿਆ ਸੀ। ਅੱਛਾ ਜੀ। ਸ਼ਬੀਰ ਸੈਨ ਭਜਾਉਂਦਾ ਹੁੰਦਾ ਸੀ। ਹਾਂਜੀ। ਇਹਨੂੰ ਮੈਂ ਫੋਨ ਕੀਤਾ, ਯਾਰ ਬੈਲ ਗਲ ਜਾਣਾ ਚੀਨਾ। ਅੱਛਾ ਜੀ। ਸੁਹਲ ਬਹੁਤ ਸੀ ਤੇ ਮੈਂ ਕਿਹਾ ਇਹਨੂੰ ਨਾ ਕਿਸੇ ਅੱਛੇ ਬੰਦੇ ਨੂੰ ਦੇ। ਬਾਅਦ ਜੀ ਆਇਆ ਪੀਲਾ ਬੱਚਾ, ਸਾਡੇ ਦੋਨੇ ਘਰ ਦੇ ਸੀ। ਇੱਕ ਲਾਖਾ ਬੈੜਾ ਸੀ ਝੁੰਗਾ। ਅੱਛਾ ਜੀ। ਉਹ ਜਾਣ ਦੀ ਲੋਕਲ ਦੌੜਾਂ ਫੜਦੇ ਸੀ ਰੋਜ਼। ਆਪਣੀ ਪੂਰੀ ਜੋਗ ਘਰ ਦੀ ਹੁੰਦੀ ਸੀ ਤੁਹਾਡੀ? ਪੂਰੀ ਜੋਗ ਆਪਦੀ ਘਰ ਦੀ ਅੱਛਾ, ਹੁੰਦੀ ਸੀ। ਘਰ ਦਾ ਜੋੜ ਬਣਾਉਂਦੇ ਸੀ? ਹਾਂਜੀ, ਅਸੀਂ ਫੈਸਲਾਬਾਦ ਦੀ ਦੌੜ ਜਿੱਤ ਲੈਂਦੇ ਸੀ। ਅੱਛਾ ਜੀ। 7-8 ਖੇਤ ਉਹ ਬੁਲਦ ਚੰਗਾ ਲਾ ਜਾਂਦੇ ਸੀਗੇ। ਬਹਰਹਾਲ ਸੇਠ ਦੇ ਬੁਲਦ ਵੱਧ ਹੁੰਦੇ ਸੀ। ਅੱਛਾ ਜੀ। ਅੱਛਾ, ਤੁਸੀਂ ਸੇਠ ਦਾ ਸਾਹਿਬ ਦੇ ਨਾਲ ਲੱਗਦੇ ਹੁੰਦੇ ਸੀ ਜਾ ਕੇ ਜੀ? ਹਾਂਜੀ, ਲੱਗੇ ਵੀ। ਫੈਸਲਾਬਾਦ ਚ ਲੱਗਦੇ ਸੀ। ਅੱਛਾ ਜੀ। ਹੋਰ ਪਾਸੇ ਨਹੀਂ। ਇੱਥੇ ਆਪਣੇ ਮੁੱਲਾਂਪੁਰ ਦੌੜ ਅਸੀਂ ਆਪ ਕਰਾ ਕੇ ਅਸੀਂ ਸੇਠ ਸਾਹਿਬ ਨੂੰ ਜਿੱਤਿਆ ਵੀ ਸੀ, ਲਾਖੇ ਨਾਲ ਤੇ ਪੀਲੇ ਨਾਲ। ਅੱਛਾ ਜੀ। ਹਾਂਜੀ। ਆਬਾਦ ਖਾਂ ਕੋਚ ਸੀ। ਅੱਛਾ ਜੀ। ਤੇ ਅਸੀਂ ਲਾਖੇ ਪੀਲੇ ਨਾਲ ਸੇਠ ਨੂੰ ਜਿੱਤਿਆ ਵੀ ਸੀ ਇੱਥੇ। ਠੀਕ ਜੀ। ਹਾਂਜੀ। ਇਹ ਫਿਰ ਤੁਹਾਡੇ ਕੋਲ ਜੋਕ ਜਿਹੜੀ ਆਪਣੀ ਘਰ ਦੀ ਕਿੰਨਾ ਕੁ ਚਿਰ ਚੱਲੀ ਜੀ? ਇਹ ਅਸੀਂ 5 ਸਾਲ ਬੈਲ ਭਜਾਏ ਜੀ। ਇਹ 5 ਸਾਲ ਭਜਾਏ ਜੀ ਲਾਖਾ ਤੇ ਪੀਲਾ ਉਹ। ਅੱਛਾ, 5 ਸਾਲ ਦੇ ਵਿੱਚ ਜੀ ਕੀ ਪ੍ਰੋਗਰੈਸ ਰਹੀ ਉਹਨਾਂ ਦੀ? ਉਹ ਤਕਰੀਬਨ ਚੰਦ ਘੜੌੜਾਂ ਇੱਧਰ ਹਰੇ ਸੀਗੇ। ਅੱਛਾ ਜੀ। ਆਪਣੀ ਲੋਕਲ ਦੌੜਾਂ ਇਸ ਏਰੀਆ ਦੀਆਂ? ਅੱਛਾ, ਜਦੋਂ ਤੁਸੀਂ ਫੈਸਲਾਬਾਦ ਦੀਆਂ? ਅੱਛਾ, ਜਦੋਂ ਤੁਸੀਂ ਓਪਨ ਜਾਂਦੇ ਸੀਗੇ? ਓਪਨ ਅਸੀਂ ਗਏ ਆ ਜੀ, ਖਿੱਦਰ ਵਾਲੇ ਦੌੜ ਹੋਈ ਸੀ, ਬਹੁਤ ਚੰਗੀ ਦੌੜ ਸੀ ਉਦੋਂ। 9 ਖੇਤ। ਅੱਛਾ ਜੀ। 9.5 ਖੇਤ ਦੌੜ ਸੀ ਉਹ। ਅੱਛਾ ਜੀ। ਉੱਥੇ ਸੇਠ ਨੇ ਤਾਂ ਆਪਣੇ ਰਾਣਾ ਸਾਹਿਬ ਨੇ, ਬਾਬੇ ਹੁਣਾਂ ਨੇ ਲੱਗ ਲਗਈਆ ਕੀਤਾ। ਅੱਛਾ ਜੀ। ਉਹਨਾਂ ਦੇ ਬੱਚੇ ਦੀ ਲੱਤ ਟੁੱਟ ਗਈ। ਰਾਣਾ ਸਾਹਿਬ ਦੀ? ਨੇ ਆ ਰਾਣਾ ਸਾਹਿਬ ਦੀ, ਬਾਬੇ ਵਾਲੇ ਦੀ, ਭੋਡੇ ਬੱਚੇ ਦੀ। ਅੱਛਾ ਜੀ। ਉੱਥੇ ਫਿਰ ਸੇਠ ਨੇ ਬਹੁਤ ਚੰਗੀ ਗੱਲ ਕੀਤੀ। ਉਹਨੇ ਕਿਹਾ ਜੀ ਅਸੀਂ ਬੈਲ ਨਹੀਂ ਭਜਾਉਣੇ, ਦੌੜ ਖਤਮ ਕਰ ਦਿਓ ਇੱਥੇ। ਅੱਛਾ ਜੀ। ਅਸੀਂ ਫਿਰ ਘਰ ਨੂੰ ਬੁਲਦ ਪਾ ਲਏ। ਉਦੋਂ ਅਸੀਂ ਲਾਖਾ ਤੇ ਪੀਲਾ ਵੀ ਉੱਥੇ ਲੈ ਕੇ ਗਏ ਹੋਏ ਸੀ। ਠੀਕ ਜੀ। ਹੋਰ ਵੀ ਦੌੜਾਂ 'ਚ ਲਗਾਏ ਆ। ਬਹਰਹਾਲ ਉਧਰ ਜਾ ਕੇ ਬੁਲਦ 9 ਖੇਤਾਂ ਨੂੰ ਨਹੀਂ ਪੈਂਦੇ ਸੀ ਉਹ। ਅੱਛਾ ਜੀ। ਥੋੜਾ ਲਾਖਾ ਬੁਲਦ ਛੋਟਾ ਸੀ, ਧੰਨੀ ਦਾ ਕਰਾਸ ਸੀ ਬੁਲਦ। ਠੀਕ ਜੀ। ਪੀਲਾ ਬੁਲਦ ਦੇਸੀ ਸੀ, ਉਹ ਚੰਗਾ ਬੈਲ ਭੱਜ ਜਾਂਦਾ ਸੀ। ਅੱਛਾ ਜੀ। ਫਿਰ ਅਸੀਂ ਇੱਧਰ ਆੜੀਆਂ ਲੋਕਲ ਦੌੜਾਂ ਇਹ ਜਿੱਤੀ ਜਾਈਦੀਆਂ ਸੀ। ਠੀਕ ਹੋ ਗਿਆ ਜੀ। ਤੇ ਇਹ ਲਾਖਾ ਕਿੰਨਾ ਕੁ ਚਿਰ ਭੱਜੇ ਜੀ ਤੁਹਾਡੇ ਕੋਲ? 5 ਸਾਲ ਤੁਸੀਂ ਦੱਸਿਆ ਜੀ। 5 ਸਾਲ ਦੋਨੇ ਬੈਲ ਭੱਜੇ ਜੀ ਉਹ। ਤੇ ਫਿਰ ਲਾਖਾ ਚਲਾ ਗਿਆ ਸੀ? ਇਹੋ ਲਾਖਾ ਗਿਆ ਸੀ ਉੱਥੇ 57 ਜੀ? ਨਹੀਂ ਜੀ, ਹੋਰ ਸੀ ਉਹ ਇਹ ਲਾਖਾ ਦਾ ਬਾਅਦ ਚ ਕਿਤੇ ਜੰਮਦਾ ਨਾ, ਅਸੀਂ ਕੁਰਬਾਨੀ ਕਰ ਲਏ ਸੀ ਬੁਲਦ। ਇਹ ਫਿਰ ਦੋਵੇਂ ਕੁਰਬਾਨੀ ਕਰ ਲਏ ਸੀ ਜੀ? ਪੀਲਾ ਬੈਲ ਅਸੀਂ, ਸਾਡਾ ਬੇਲੀ ਸੀ, ਰਾਣੇ ਅਸਗਰ ਦਾ ਭਤੀਜਾ ਸੀ ਭੱਟੋ। ਅੱਛਾ ਜੀ। ਅਸੀਂ ਉਹਨਾਂ ਨੂੰ ਦੇਤਾ। ਤੇ ਲਾਖਾ ਜਿਹੜਾ ਸੀ ਘਰੇ ਕੁਰਬਾਨੀ ਕਰ ਕੁਰਬਾਨੀ। ਅੱਛਾ, ਜਦੋਂ ਇੱਕ ਤੁਸੀਂ ਬੈਲ ਦੋਸਤ ਨੂੰ ਦੇਤੇ ਕੁਰਬਾਨੀ ਕਰਤੇ, ਹਾਂਜੀ, ਫਿਰ ਕਿੱਲਾ ਤੁਹਾਡਾ ਵਿਹਲਾ ਹੋ ਗਿਆ ਜਾਂ ਪਿੱਛੇ ਹੈ ਸੀ ਜੋਗ ਤਿਆਰ ਜੀ? ਪਿੱਛੇ ਬੈਠੇ 5-6 ਬੱਚੇ ਸੀਗੇ। ਭੱਜਦੇ ਸੀ ਪੂਰੇ ਜੀ? ਹਾਂਜੀ। ਦੋਂਦੇ ਸੀ ਕਿ ਜ਼ਿਆਦਾ ਸੀਜਦੇ ਸੀ ਜੀ? ਉਹਨੇ ਦੋਂਦਾ ਬੁਲਦ ਸੀ, ਭਜਾਈਦਾ ਨਹੀਂ ਸੀ। ਅੱਛਾ, ਤੁਸੀਂ ਸਟਾਰਟ ਕਿਦੋਂ ਕਰਦੇ ਸੀ ਸ਼ੌਪ ਦੇ ਵਿੱਚ ਜੀ? ਦੋਂਦਾ ਬੈੜਾ ਹਲੀ ਕਰੀਦਾ ਸੀ। ਅੱਛਾ ਜੀ। ਹੁਣ ਤਾਂ ਖੀਰਿਆਂ ਨੂੰ ਕੁੱਟੀ ਜਾਂਦੇ ਦੋਂਦੇ। ਚੌਗੇ ਬੈਲ ਨੂੰ ਅਸੀਂ ਭਜਾਈਦਾ ਸੀਗਾ ਤੇ ਉਹ ਥੋੜੇ ਜਿਹੇ ਅਰਸੇ 'ਚ ਹੀ ਉਹ ਦੌੜਾਂ ਜਿੱਤਣ ਲੱਗ ਜਾਂਦਾ ਸੀ ਬੁਲਦ। ਠੀਕ ਜੀ। ਅੱਛਾ, ਇਹ ਤੁਸੀਂ ਦੱਸਿਆ ਕਿ ਪਹਿਲੇ ਦੌਰ ਦੇ ਵਿੱਚ ਤੁਸੀਂ ਆਪਣਾ ਬੈਲ ਲੈ ਕੇ ਜਾਂਦੇ ਜਦੋਂ ਚੋਗਾ ਹੁੰਦਾ ਸੀਗਾ। ਹਾਂਜੀ। ਖੀਰੇ ਦੋਂਦੇ ਨੂੰ ਤੁਸੀਂ ਪੰਜਾਲੇ ਦੇ ਨਾਲ ਨਹੀਂ ਸੀ ਲਾਉਂਦੇ ਸੀ, ਤੁਸੀਂ ਰੇੜੇ ਨਾਲ ਨਹੀਂ ਸੀ ਜੋੜਦੇ ਉਹਨੂੰ? ਕਦੇ ਵੀ ਨਹੀਂ ਸੀ ਅਸੀਂ ਭਜਾਇਆ ਕਦੇ। ਤੇ ਹੁਣ ਜਿਹੜਾ ਦੌਰ ਆ ਗਿਆ, ਹੁਣ ਖੀਰਿਆਂ ਦੀ ਵੀ ਦੌੜ ਹੁੰਦੀ ਹੈ ਜੀ, ਤੇ ਤੁਹਾਡਾ ਤਰੀਕਾਕਾਰ ਹੁਣ ਵੀ ਉਹੀ ਹੈ ਜਾਂ ਤੁਸੀਂ ਹੁਣ ਖੀਰੇ ਵੀ ਜੋੜਨ ਲੱਗ ਪਏ ਆ? ਅਸੀਂ ਕਿਤੇ ਕਿਤੇ ਚਲੇ ਜਾਈਦਾ ਖੀਰਿਆਂ ਖੂਰਿਆਂ ਬੈੜਿਆਂ ਨੂੰ ਸਿੱਧੇ ਕਰਨ ਵਾਸਤੇ। ਅੱਛਾ ਜੀ। ਬਹਰਹਾਲ ਸਾਨੂੰ ਉਹ ਕੋਈ ਸਵਾਦ ਜਿਹਾ ਨਹੀਂ ਆਉਂਦਾ ਯਾਰ। ਅੱਛਾ, ਤੁਸੀਂ ਉਦੋਂ ਵੀ ਦੇਖਿਆ ਦੌਰ, ਤੁਸੀਂ ਹੁਣ ਵੀ ਦੇਖਿਆ। ਹੁਣ ਆ ਜਿਹੜਾ ਖੀਰੇ ਜੋੜੇ ਜਾਂਦੇ ਆ,
ਇਹਨਾਂ ਵਿੱਚ ਕੋਈ ਚੱਸ ਸਵਾਦ ਵਾਲੀ ਗੱਲ ਨਹੀਂ, ਇਹਦਾ ਜ਼ੁਲਮ ਕਰਦੇ ਆ ਇਹਨਾਂ ਨਾਲ, ਜ਼ਿਆਦਤੀ ਹੈ ਜੀ? ਜ਼ਿਆਦਤੀ ਕਰਦੇ। ਅੱਛਾ, ਜਿਹੜੀ ਬੇਸਿਕ ਗੱਲ ਹੈ ਜਦੋਂ ਚੋਗਾ ਹੋਵੇ ਉਦੋਂ ਹੀ ਮੈਦਾਨ 'ਚ ਲਿਜਾਣਾ ਚਾਹੀਦਾ? ਨਹੀਂ ਜੀ, ਭਜਾਓ ਬੈਲ ਨੂੰ, ਪਹਿਲੇ ਆਪਣੀ ਤਿਆਰੀ ਕਰੋ ਉਹਨੂੰ ਭਜਾਓ। ਜਦੋਂ ਬਲਦ ਆਪਣੇ ਆਪ 'ਚ ਪੂਰਾ ਹੋ ਜਾਵੇ ਚੌਗਾ। ਅਸਲ ਦੇ ਜਿਹੜੇ ਦਾਜਲੀਏ ਬੈਲ ਖੀਰੇ ਦੋਂਦੇ ਬਹੁਤ ਭਜਦੇ ਆ। ਅੱਛਾ ਜੀ। ਇਹਨਾਂ ਨੇ ਦੌੜਾਂ ਖੀਰੇ ਦੋਂਦਿਆਂ ਦੀਆਂ ਚਲਾਈਆਂ। ਸਹੀ ਜੀ। ਸਾਡੇ ਜਿਹੜੇ ਬੈਲ ਧਰਤੀ ਦੇ ਆ ਇਹ ਖੀਰੇ ਦੋਂਦੇ ਘੱਟ ਭਜਦੇ ਆ। ਠੀਕ ਜੀ। ਇਹ ਜਿਵੇਂ ਜਿਵੇਂ ਬਣਦੇ ਅਰਬੀ ਬੈਲ ਸੀ, ਹਾਂਜੀ, ਮਾਸ਼ਾਅੱਲਾ ਕਿੱਥੇ ਜਾ ਕੇ ਬੈੜਾ ਬਣਿਆ। ਹਾਂਜੀ। ਆ ਹੁਣ ਮਾਹੀ ਬੱਛਾ ਵਾ, ਉਹ ਵੀ ਨਸਲੀ ਬੈੜਾ ਵਾ। ਸਹੀ। ਉਹ ਵੀ ਆਪਦੇ ਟੱਕ ਨਾਲ ਬਲਦ ਭਜਦਾ। ਅਰਬੀ ਬੈਲ ਬਹੁਤ ਚੰਗਾ ਦਾਂਦ ਸੀ। ਉਹਨੇ ਹੁਣ ਦੌੜਾਂ ਜਿਹੜੀਆਂ ਇਹਨਾਂ ਬਲਦਾਂ ਨੂੰ ਨਹੀਂ ਦੇਣੀਆਂ ਸੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਹੁਣ ਉਹ ਬਲਦ ਛੱਗਾ ਹੋ ਕੇ ਪੂਰਾ ਬਣ ਗਿਆ ਸੀ, ਚੌਗਾ ਛੱਗਾ ਹੋ। ਚਲੋ ਉਹ ਤੇ ਅੱਲਾ ਦੇ ਘਰ 'ਚ ਮਨਜ਼ੂਰੀ ਹੈ ਜੀ, ਜਿਸ ਤਰ੍ਹਾਂ ਮਾਲਕ ਨੂੰ ਮਨਜ਼ੂਰ ਹੋਵੇ। ਮੂਨ ਦੇ ਵਿਚਾਰੇ ਦੇ ਕੋਈ ਕਿਸਮਤ 'ਚ ਗੇੜ ਸੀ, ਉਹ ਵਿਚਾਰਾ ਬਲਦ ਇੱਥੇ ਗਰਾਊਂਡ 'ਚ ਆ, ਗਲਤ ਹੋ ਗਿਆ ਅਚਾਨਕ ਹੀ। ਹਾਂਜੀ। ਤੇ ਇਹ ਜਿਹੜੇ ਬੱਚੇ ਸਾਡੀ ਧਰਤੀ ਦੇ ਗਾਈਆਂ ਦੇ ਆ ਜਾਂ ਫੋਟਾ ਵਾਸੀਏ ਬੱਚੇ ਆ, ਇਹਨਾਂ ਨੂੰ ਥੋੜਾ ਜਿਹਾ ਨਾ ਬੜੇ ਹਿਸਾਬ ਨਾਲ ਭਜਾਉਣਾ ਪੈਂਦਾ। ਸਹੀ। ਫਿਰ ਕਿਹੜੇ ਬੈਲ ਤੁਹਾਡੇ ਆਏ ਬਾਅਦ ਦੇ ਵਿੱਚ ਸ਼ੌਕ ਦੇ ਵਿੱਚ? ਬਾਅਦ ਦੇ ਵਿੱਚ ਫਿਰ ਲੱਖਾ ਜਦੋਂ ਕੁਰਬਾਨ ਕੀਤਾ ਉਹ ਤੋਂ ਬਾਅਦ ਫਿਰ ਲੱਖਾ ਆਇਆ ਜੀ? ਫਿਰ ਅਸੀਂ ਲਾਖੇ ਦਾ ਭਰਾ ਭਜਾਇਆ, ਵੱਡਾ ਬੱਗਾ ਬੈਲ। ਅੱਛਾ ਜੀ। ਉਦੋਂ ਵੀ ਸਾਡੇ ਤੇ ਮਸਲਾ ਜਿਹਾ ਬਣ ਗਿਆ। ਫਿਰ ਉਹ ਬੰਦੇ ਗਲਾਲੀਪੁਰ ਦੇ ਲੈ ਗਏ ਸੀ। ਅੱਛਾ ਜੀ। ਉਹਨਾਂ ਤੋਂ ਬੈੜਾ ਨਹੀਂ ਬਣਿਆ ਉਹ। ਅੱਛਾ ਜੀ। ਮੁੜ ਕੇ ਲਾਖਾ ਆ ਗਿਆ। ਅੱਛਾ ਜੀ। ਲਾਖੇ ਨੂੰ ਅਸੀਂ ਦੇਰ ਤੱਕ ਭਜਾਇਆ, ਬਹੁਤ ਦੇਰ ਤੱਕ ਭਜਾਉਂਦੇ ਰਹੇ। ਇਹ ਇੱਕ ਦੋ ਦੌੜਾਂ ਜਿੱਤ ਕੇ ਬਲਦ ਮਿਸ ਹੋ ਗਿਆ। ਫਿਰ ਅਸੀਂ ਰੋਕ ਲਿਆ, ਚੌਗਾ ਹੋਇਆ ਕੱਢਿਆ, ਸ਼ਬੀਰ ਨੇ ਭਜਾਇਆ। ਫਿਰ ਅੱਛਾ ਜੀ। 13 ਵਾਲੇ ਨੇ। ਇਹ ਸਾਰੇ ਸ਼ਬੀਰ ਭਜਾਉਂਦਾ ਸੀ ਜਾਂ ਤੁਹਾਡੇ ਭਾਈ ਆਬਾਦ ਦਾ ਜ਼ਿਕਰ ਕੀਤਾ ਨਹੀਂ, ਸਾਡਾ ਭਾਈ ਭਜਾਉਂਦਾ ਸੀ। ਪਹਿਲੋਂ ਰਾਣਾ ਸਾਹਿਬ ਭਜਾਉਂਦੇ ਹੁੰਦੇ ਸੀ। ਅੱਛਾ ਜੀ। ਇੱਕ ਮੁੰਡਾ ਸੀ, ਭਤੀਜਾ ਸੀ ਉਹਨਾਂ ਦਾ, ਰਾਣਾ ਸਰਵਰ ਭੱਟੋ। ਅੱਛਾ ਜੀ। ਉਹ ਭਜਾ ਲੈਂਦਾ ਸੀ। ਫਿਰ ਮੇਰਾ ਵੀਰਾ ਭਜਾਉਂਦਾ ਰਿਹਾ ਵਾ ਬਾਹਦ। ਅੱਛਾ ਜੀ। ਇਹ ਮੁੜ ਕੇ ਕੋ ਬਹੁਤ ਚੰਗਾ ਸਵਾਰ ਸੀ, ਬਹੁਤਾ ਚੰਗਾ ਸਵਾਰ ਸੀ। ਅੱਛਾ ਜੀ। ਕੋ ਥੋੜਾ ਜਿਹਾ ਨਾ ਫਿਰ ਗਲਤੀਆਂ ਜੀਆਂ ਲੱਗ ਗਿਆ ਕਰਨ, ਮੈਂ ਸ਼ਬੀਰ ਨੂੰ ਬਾਉਣ ਲੱਗ ਗਿਆ। ਠੀਕ ਜੀ। ਇਹ ਕੋਈ ਯਾਦ ਫਿਰਨ ਲੱਗ ਗਿਆ ਸੀ। ਸਹੀ ਜੀ। ਮੈਂ ਫਿਰ ਸ਼ਬੀਰ ਨੂੰ ਕਿਹਾ, ਯਾਰ ਭਾਈਆਂ ਸਾਡਾ ਹਾਂਜੀ, ਤੂੰ ਬੈਲ ਚੰਗੇ ਹੁੰਦੇ ਆ, ਭਜਾਇਆ ਕਰ। ਉਹਨੇ ਲਾਖਾ ਬਲਦ ਬਹੁਤ ਭਜਾਇਆ ਚਾਬਿਆਂ ਵਾਲਾ। ਅੱਛਾ ਜੀ। ਬਣਾਇਆ ਉਹਨੇ ਬੱਚੇ ਨੂੰ। ਸਹੀ ਜੀ। ਤੇ ਹੌਲੀ ਹੌਲੀ ਫਿਰ ਬਲਦਾਂ ਦੇ ਨੇੜੇ ਹੋਣ ਲੱਗ ਗਿਆ। ਅਸੀਂ ਫਿਰ ਇੱਕ ਵਾਰੀ ਰਾਣੇ ਸਾਹਿਬ ਦੇ ਡੇਰੇ ਤੇ ਬਲਦ ਰਾਤ ਨੂੰ ਰੱਖੇ, 26 ਦੌੜ ਭੱਜਣੀ ਸੀ, 326 ਚ ਜੀ। ਹਾਂਜੀ। ਤੇ ਰਾਣਾ ਸਾਹਿਬ ਨੇ ਉੱਥੇ ਦੱਸਿਆ, ਤੁਹਾਨੂੰ ਪਤਾ ਹੀ ਨਹੀਂ ਹੈ ਬੈਲ ਕੋਲੇ ਦੌੜ ਕਿੰਨੀ ਹੈ। ਅੱਛਾ ਜੀ। ਆ ਜਿੰਨੇ ਆ ਬੈਲ ਤੁਰੇ ਫਿਰਦੇ ਸਾਰਿਆਂ ਦਾ ਸਰਦਾਰ ਬਲਦਾ ਇਹ, ਤੇ ਇਹਦੇ ਨਾਲ ਬਾਦਲ ਬੈਲ ਜੋੜੋ। ਠੀਕ ਜੀ। ਡਾਕਟਰ ਵਾਲਾ, ਡਾਕਟਰ ਹੋਣਾ ਵਾਲਾ, ਸੇਲੇ ਵਾਲਾ ਜੀ। ਉਹ ਫਿਰ ਸ਼ਬੀਰ ਸੈਨ ਨੇ ਜੋੜ ਕੇ ਚੰਗੀਆਂ ਦੌੜਾਂ ਜਿੱਤੀਆਂ। ਅੱਛਾ ਜੀ। ਤੇ ਬਲਦ ਚੰਗਾ ਭੱਜੀ ਗਿਆ। ਬਾਹਰੋਂ ਬੰਦਿਆਂ ਦੇ ਅਕਲੋਂ ਬਾਹਰ ਹੁੰਦਾ ਗਿਆ। ਬਲਦ ਉਹ ਗਲਤ ਕੰਮ ਕਰੀ ਗਿਆ ਉਹਦੇ ਨਾਲ। ਅੱਛਾ ਜੀ। ਰਾਣਾ ਸਾਹਿਬ ਨੇ ਜਦੋਂ ਦੱਸਿਆ ਵੀ ਤੁਹਾਡਾ ਬੈਲ ਆ ਜਿਹੜਾ ਇਹ ਤੁਹਾਡੀ ਤੱਕ ਨਹੀਂ ਪੈਂਦੀ ਜੋ ਬੈਲ 'ਚ ਮੈਂ ਵੇਖ ਰਿਹਾ, ਹਾਂਜੀ, ਉਸ ਤੋਂ ਬਾਦਲ ਨਾਲ ਤੁਸੀਂ ਜੋੜ ਲਾਇਆ ਰਾਣਾ ਸਾਹਿਬ ਦੇ ਕਹਿਣ ਤੇ? ਇਹ ਬਾਬੇ ਨੇ ਬਲਦ ਚੜਾਏ ਸੀ ਜੀ। ਅੱਛਾ, ਉਹ ਤੋਂ ਪਹਿਲਾਂ ਤੁਸੀਂ ਕਿਹਦੇ ਨਾਲ ਜੋੜ ਬਣਾਉਂਦੇ ਸੀ ਜ਼ਿਆਦਾ ਜੀ? ਉਹ ਰੋਜ਼ ਹੀ ਭੱਜਦਾ ਸੀ, ਸ਼ਬੀਰ ਸੈਨ ਜੋੜਦਾ ਸੀ। ਅੱਛਾ ਜੀ। ਕਿਤੇ ਕਿਸੇ ਨਾਲ, ਕਿਤੇ ਕਿਸੇ ਨਾਲ, ਕਿਤੇ ਆਲਰਾਊਂਡਰ ਬਲਦ ਸੀ, ਥੱਲੇ ਵੀ ਭੱਜਦਾ, ਸੁੱਚਾ ਬਲਦ ਸੀ। ਅੱਛਾ ਜੀ। ਗਲਤੀ ਫਲਤੀ ਨਹੀਂ ਸੀ ਕਰਦਾ। ਸਹੀ ਜੀ। ਤੇ ਉਹ ਆਪਦਾ ਨਾ ਚਸਕਾ ਲਈ ਜਾਂਦਾ ਸੀ। ਜਦੋਂ ਤੁਸੀਂ ਬਾਦਲ ਨਾਲ ਭਜਾਇਆ 26 ਵਾਲੇ ਗਰਾਊਂਡ 'ਚ? ਨਹੀਂ, 26 'ਚ ਅਸੀਂ ਰਾਤ ਨੂੰ ਅਸੀਂ ਭੱਜਣ ਗਏ ਸੀ। ਰਾਤ ਸਟੇ ਕੀਤਾ ਸੀ ਜਾ ਕੇ ਬਾਬੇ ਰਾਣੇ ਕੋਲੇ। ਹਾਂਜੀ। ਉਦੋਂ ਜੋੜਿਆ ਸੀ ਰਾਣੇ ਸਾਹਿਬ ਕੋਲੋਂ ਬਲਦ, ਨਾਰਾ ਵੇਖ ਕੇ ਆਇਆ ਸੀ ਸਜਾਦ ਕੰਨਵੇਂ ਵਾਲੇ ਕੋਲੇ। ਅੱਛਾ ਜੀ। ਮੈਨੇਜਰ ਕੋਲੇ। ਠੀਕ ਜੀ। ਇਹ ਬਲਦਾਂ ਦਾ ਜੋੜ ਬਣਾ ਕੇ ਅਸੀਂ ਲੈ ਗਏ ਸੀ। ਠੀਕ ਹੋ ਗਿਆ ਜੀ। ਤੇ ਉੱਥੇ ਰਾਣੇ ਸਾਹਿਬ ਦੇ ਸਟੇ ਕੀਤਾ, ਡੇਰੇ ਤੇ ਇਦਾਂ ਬੈਠੇ ਆ। ਤੇ ਬਾਬਾ ਜੀ ਨੇ ਸਾਨੂੰ ਕਿਹਾ, ਯਾਰ ਬੈਲ ਤੁਹਾਡਾ ਮੈਂ ਕਈਆਂ ਦੌੜਾਂ 'ਚ ਭਜਦਾ ਦੇਖਿਆ, ਬਲਦ ਨਹੀਂ ਮਿਲਦਾ, ਤੇ ਮੁੰਡਾ ਸ਼ਬੀਰ ਭਜਾਵੇ, ਬਾਦਲ ਬੈੜਾ ਜੋੜ ਲਓ। ਅੱਛਾ ਜੀ। ਤੇ ਤੁਹਾਨੂੰ ਆਪੇ ਵੰਡ ਕਰ ਦੂ ਢਾਗਾ। ਠੀਕ ਹੋ ਗਿਆ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਸਾਨੂੰ ਮਸਲਾ ਬਣਿਆ ਤੇ ਬਲਦ ਚਾਬੇ ਲੈ ਗਏ। ਬਲਦ ਮੇਰੇ ਜੋੜੇ ਹੋਏ ਸੀ। ਫਿਰ ਬਾਦਲ ਨਾਲ ਤੁਸੀਂ ਜੋੜਿਆ ਜੀ ਉਹ? ਹਾਂਜੀ, ਮੇਰੇ ਜੋੜੇ ਹੋਏ ਸੀ। ਕਿਹੜੇ ਗਰਾਊਂਡ ਜੋੜਿਆ ਜੀ? ਇਹ ਅਸੀਂ ਲਿਜਾ ਕੇ ਭਜਾਏ ਫਿਰ ਗਾਜ਼ੀਆਬਾਦ ਬਲਦ। ਫਿਰ ਕੀ ਰਹੀ ਪ੍ਰੋਗਰੈਸ ਜੀ? ਉੱਥੇ ਥੋੜੀ ਜੀ ਗਲਤੀ ਅਸੀਂ ਕਰ ਲਈ। ਅੱਛਾ ਜੀ। ਲੂਜ਼ ਹੋ ਗਏ? ਨਹੀਂ ਜੀ, ਉਹ ਗਲਤੀ ਇਦਾਂ ਹੋਈ, ਡਾਕਟਰ ਸਾਹਿਬ ਜਿਹੜੇ ਬਾਦਲ ਵਾਲੇ ਸੀ ਕਹਿੰਦੇ ਲੱਖ। ਡਾਕਟਰ ਨਜ਼ੀਰ ਜੀ? ਹਾਂਜੀ। ਅਸੀਂ ਚੋਕਾ ਨਹੀਂ ਸੀ ਮਾਰੀਦਾ ਬਲਦ ਨੂੰ। ਅੱਛਾ ਜੀ। ਆ ਹੁਣ ਹੀ ਕੰਮ ਚੱਲੇ ਚੋਕਿਆਂ ਵਾਲੇ। ਸਹੀ। ਤੇ ਸ਼ਬੀਰ ਸੈਨ ਨੇ ਵੀ ਕਿਹਾ ਬਲਦ ਨੂੰ ਨਾ ਚੋਕਾ ਨਾ ਮਾਰਿਓ। ਅੱਛਾ ਜੀ। ਡਾਕਟਰ ਕਹਿੰਦਾ ਨਹੀਂ, ਬਾਦਲ ਦੇ ਨਾਲ ਜੁੜਿਆ ਹੋਇਆ ਵਾ, ਤੁਸੀਂ ਚੋਕਾ ਲਾਜ਼ਮੀ ਮਾਰਿਓ। ਅੱਛਾ ਜੀ। ਉਹ ਜਾਂ ਅਸੀਂ ਬਲਦ ਨੂੰ ਚੋਕਾ ਮਾਰਿਆ, ਬਲਦ ਪਾੜਾ ਫੜ ਕੇ ਭੱਜੀ ਗਿਆ ਬਾਦਲ। ਅੱਛਾ ਜੀ। ਬਲਦ ਉੱਥੇ ਨਾ ਅਸੀਂ ਆਪ ਗਲਤ ਕਰਕੇ ਹਰਾਏ ਤੇ ਚੱਕ ਰੱਖਣ ਵਾਲੀ ਹਰੇ 58 ਵਾਲੇ ਡੱਬੇ ਦੇ ਤੇ ਵਾਮੀ ਵਾਲੇ ਚੱਪੇ ਦੇ ਥੱਲੇ। ਅੱਛਾ, ਇਹ ਰਾਉਂਡ ਹੀ ਹਾਰ ਗਏ ਸੀ ਜੀ? ਰਾਉਂਡ ਹਾਰ ਗਏ। ਅੱਛਾ ਜੀ। 8 ਦਿਨੀ ਦੌੜ ਉੱਥੇ 8 ਖੇਤ ਫੇਰ ਆ ਗਈ। ਠੀਕ ਜੀ। ਇਹੀ ਬੈਲ ਜੋੜ ਕੇ ਅਸੀਂ ਫੇਰ ਉੱਥੇ ਹੀ ਲਗਾਏ ਗਾਜ਼ੀਆਬਾਦ। ਸਹੀ ਜੀ। ਉੱਥੇ ਜਾ ਕੇ ਰਾਉਂਡ ਕਲੀਅਰ ਕੀਤਾ। ਸ਼ਾਮ ਨੂੰ ਸ਼ਹਾਦਾ ਤੇ ਚੰਗਿਆੜਾ ਰਾਣੇ ਪ੍ਰਵੇਦ ਵਾਲਾ ਜੀ? ਹਾਂਜੀ, ਇਹ ਦੂਏ ਤੇ ਲੱਗੇ ਤੇ ਪਹਿਲਾ ਨੰਬਰ ਕੀਤਾ ਫਿਰ ਲਾਖੇ ਬਲਦ ਨੇ ਤੇ ਬਾਦਲ ਨੇ। ਤੇ ਰਾਉਂਡ 'ਚ ਤੁਸੀਂ ਕਿਹਦੇ ਕੋਲ ਜਿੱਤੇ ਜੀ ਉਦੋਂ? ਰਾਉਂਡ ਦੇ ਵਿੱਚ ਯਾਰ ਹੁਣ ਮੈਨੂੰ ਪੱਕ ਨਹੀਂ ਪਤਾ ਹੈਗਾ ਕਿਹੜੇ ਬੈਲਾਂ ਨੂੰ, ਇਹਨਾਂ ਨੂੰ ਇਹ ਜਿੱਤੇ ਆ। ਸਹੀ ਜੀ। ਇਹਨਾਂ ਅੱਗੇ ਦੌੜਾਂ ਇਦਾਂ ਹੀ ਹੋਈਆਂ, ਜੇ ਤੂੰ ਹਾਰ ਕੇ ਉਹਨੂੰ ਜਿੱਤਣਾ ਵਾ। ਅੱਛਾ ਜੀ।
ਹੁਣ ਜਿਹੜਾ ਉੱਥੇ ਬੱਕਰੇ ਮਾਰਦਾ ਹੁੰਦਾ ਉਹ ਸ਼ਾਮ ਨੂੰ ਉਹਦੇ ਘਰੇ ਜਾ ਬਹਿੰਦੇ ਸਾਨੂੰ ਬੋਲ ਦਿਓ ਵੀ ਹੁਣ ਨੂੰ ਹੂੰ ਤੁਸੀਂ ਜਿੱਤ ਕੇ ਜੋੜ ਲਓ, ਸਹੀ ਜੀ। ਉਹਨਾਂ ਦੀ ਸੈਟਿੰਗ ਕਰ ਲਓ। ਉਹਦੇ ਨਾਲ ਫਿਰ ਕਿੰਨਾ ਕੁ ਚਿਰ ਸੰਗਤ ਰਹੀ ਤੁਹਾਡੀ ਡਾਕਟਰ ਸਾਹਿਬ ਦੇ ਨਾਲ, ਬਾਦਲ ਬੈਲ ਨਾਲ? ਡਾਕਟਰ ਸਾਡਾ ਭਰਾ, ਮੇਰੇ ਸਾਰੇ ਭਰਾ ਬੈਲ ਦਾ ਜੋੜ ਜਿਹੜਾ ਜੀ, ਜੋੜ ਦੀ ਗੱਲ ਕਰਦਾ ਵੀ ਕਿੰਨਾ ਚਿਰ ਭੱਜਦੇ ਰਹੇ ਇਕੱਠੇ ਜੀ? 3-4 ਦੌੜਾਂ ਸ਼ਬੀਰ ਨੇ ਭਜਾਏ ਮਾਸ਼ਾਅੱਲਾ। ਹਾਂਜੀ। ਤੇ ਬੁੱਲ ਦਾ ਨਾ ਉਹਨਾਂ ਨੇ ਸਾਰੇ ਕਲੀਅਰ ਕਰਤੇ। ਅੱਛਾ ਜੀ। ਬੁੱਲ ਦੀ ਤਕੜੇ ਸੀਗੇ, ਤਕੜੇ ਭਜਦੇ ਸੀ ਬੁੱਲ, ਗਾਂ ਦੀ ਗਾਂ ਚੰਗੇ ਭਜਦੇ ਸੀ। ਸਹੀ। 5-6 ਖੇਤ ਦੌੜ ਜਿਹੜੀ, ਉਹ ਤੋਂ ਬਾਅਦ ਉਹ ਬੁੱਲ ਗਾਂ ਨੂੰ ਗਾਂ ਬਹੁਤ ਚੰਗੇ ਭਜਦੇ ਸੀ। ਹਾਂਜੀ। ਫਿਰ 17 ਵਾਲਾ ਚੀਨਾ ਜੋੜਿਆ। ਅੱਛਾ ਜੀ। 17 ਵਾਲਾ ਚੀਨਾ ਦਾੰਦ, ਧੰਨੀ ਦਾ ਦਾੰਦ, ਉਹ ਸਾਰੇ ਬੁਲਦਾਂ ਦਾ ਸਰਦਾਰ ਬੁਲਦ ਸੀ। ਅੱਛਾ ਜੀ। 8 ਖੇਤ 9 ਖੇਤ ਉਹ ਬੁਲਦ ਲਾਖੇ ਦੇ ਨਾਲ ਭਜਦਾ ਸੀ ਮਿੰਟ ਕੇ। ਠੀਕ ਜੀ। ਭਜਾਇਆ ਜੇ ਲਾਖੇ ਬੁਲਦ ਨੂੰ 8 ਖੇਤਾਂ 'ਚ ਉਸ ਬੁਲਦ ਨੇ ਭਜਾਇਆ। ਸਹੀ ਜੀ। ਤੁੰਨ ਕੇ 17 ਵਾਲਾ ਚੀਨਾ 17 ਵਾਲਾ ਚੀਨਾ ਦਾੰਦ ਕਰਾਮ ਕੋਲੇ ਸੀ। ਤੇ ਉਹ ਭਜਾਉਂਦਾ ਕੌਣ ਸੀ ਉਦੋਂ ਜੀ? ਉਹ ਜਾਹਦ ਨੇ ਭਜਾਇਆ ਸੀ। ਜ਼ਾਹਦ ਨੇ। ਹਾਂਜੀ, ਚੰਗਾ ਸਵਾਰ ਆ। ਹਾਂਜੀ। ਚੰਗੇ ਬੁਲਦ ਹੱਕੇ ਉਹਨੇ। ਸਹੀ ਜੀ। ਇਹ 8 ਖੇਤ ਦੌੜ ਰੱਖੀ ਸੀ ਪੀਰ ਮਲਫੇ। ਅੱਛਾ ਜੀ। ਉੱਥੇ ਚਗਿਆੜੇ ਨਾਲ ਦਾ ਸ਼ਿਆਦੇ ਨਾਲ ਪਹਿਲੇ ਗੇੜੇ ਲਾਏ ਸੀ। ਅੱਛਾ ਜੀ। ਲਾਖਾ ਦੇ ਚੀਨਾ 17 ਵਾਲਾ। ਠੀਕ ਜੀ। ਉਦੋਂ ਤਕਰੀਬਨ ਐਂਡ ਤੇ ਪਹੁੰਚਿਆ ਹੋਇਆ 17 ਵਾਲਾ ਚੀਨਾ ਬੁਲਦ। ਸਹੀ ਜੀ। ਅਸੀਂ ਜਿੱਤ ਲਏ, ਸ਼ਾਮ ਨੂੰ ਵੀ ਦੌੜ ਜਿੱਤ ਲਈ। ਠੀਕ ਜੀ। ਤੇ ਬੁਲਦ ਬੜੇ ਤਕੜੇ ਹੋ ਭੱਜੇ, ਬਹੁਤ ਚੰਗਾ ਦਾੰਦ ਭਜਦਾ ਸੀ ਲਾਖਾ। ਸਹੀ ਜੀ। ਸੂਏ ਦਾ ਚੰਗਾ ਸੀਗਾ, ਰਾੜ ਨੂੰ ਜਰਾ ਬੁਰਾ ਮਨਾਉਂਦਾ ਸੀ। ਤੇ ਜ਼ਿਆਦਾ ਟਾਈਮ ਉਸਤਾਦ ਸ਼ਬੀਰ ਨੇ ਭਜਾਇਆ ਜੀ ਉਹਨੂੰ? ਜ਼ਿਆਦਾ ਟਾਈਮ ਉਹਨੇ ਭਜਾਇਆ। ਤੇ ਵਿੱਚ ਉਸਤਾਦ ਜ਼ਾਹਦ ਨੇ ਵੀ ਭਜਾਇਆ? ਜਾਹਦ ਭਜਾਈ ਜਾਂਦਾ, ਸ਼ਬੀਰ ਭਜਾਈ ਜਾਂਦਾ, ਤੇ ਰਾਣੇ ਭੱਟੋ ਨੇ ਵੀ ਭਜਾਇਆ ਜੀ? ਰਾਣੇ ਭੱਟੋ ਨੇ ਇੱਥੇ ਸਾਡੇ ਘਰੇ ਭਜਾਇਆ ਬੁਲਦ। ਅੱਛਾ ਜੀ। ਇਹਨੇ ਦੋਂਦੇ ਨਾਲ ਦੌੜ ਜਿੱਤ ਲਈ ਸੀ ਓਪਨ। ਠੀਕ ਜੀ। ਇੱਥੇ ਅਸੀਂ ਕਰਾਈ ਸੀ ਜੀ ਮੁੱਲਾਂਪੁਰ ਚੱਕ 'ਚ। ਅੱਛਾ ਜੀ। ਤੇ ਖੁਸ਼ਕਪੂਰੀਆਂ ਵਾਲਾ ਬੁਲਦ ਦੂਏ ਤੇ ਲੱਗਿਆ ਸੀ। ਅੱਛਾ ਜੀ। ਟੱਗਿਆ ਸੀ। ਬੱਗੇ ਦਾ ਸਾਈ ਦਾ ਬੁਲਦ ਸੀਗਾ, ਬਹੁਤ ਚੰਗਾ ਢੱਗਾ ਸੀ। ਸਹੀ। ਨਾਰੀ ਬੈਲ ਸੀ ਦਸੂਹੇ ਵਾਲਾ ਦੂਏ ਦੇ ਲੱਗੇ ਸੀ। ਫੇ ਦੋਨੇ ਬਹਿੜੇ ਸਾਡੇ ਸੀ ਲਾਖੇ। ਅੱਛਾ ਜੀ। ਇੱਕ ਚੌਗਾ ਸੀ, ਇੱਕ ਦੋਂਦਾ ਸੀ ਓਪਨ ਤੋਂ। ਇਹ ਲਾਖਾ ਬੈਲ ਜੀ ਸਾਡਾ ਉੱਥੇ ਵੀ ਘਰ ਵਾਂਗੂ ਰਿਹਾ ਵਾ। ਇਹ 257 ਦੇ ਵਿੱਚ ਜੀ? ਹਾਂਜੀ। ਅੱਛਾ ਜੀ। ਤੇ ਆਪਣਾ ਜਿਹੜਾ ਭਾਈ ਖਾਲਾ ਦਾ ਹਾਂਜੀ ਮਕਬੂਲ ਸੀ ਹਾਂਜੀ ਮੁੰਡਾ ਉਹਨਾਂ ਦਾ, ਤੇ ਅਸੀਂ ਆਪ ਹੀ ਉਹ ਬੁਲਦ ਉਹਨੂੰ ਕਹਿ ਕੇ ਜੜਾਈਦਾ ਸੀ। ਖਰਾਕ ਦਾ ਵੀ ਜੇ ਉਹ ਸਾਡਾ ਭਰਾ ਵਾਂਗੂ ਉਹਨਾਂ ਨੇ ਸਾਨੂੰ ਸਮਝਿਆ ਤੇ ਸਾਡੇ ਕਹਿਣ ਦੇ ਬੁਲਦ ਉਹਨਾਂ ਨੇ ਭਜਾਇਆ। ਸਹੀ ਜੀ। ਜਦੋਂ ਬੰਦਾ ਮਕਬੂਲ ਚੇਂਜ ਹੋਇਆ ਬੁਲਦ ਤੋਂ, ਹਾਂਜੀ, ਹੋਰ ਬੰਦੇ ਢੱਗੇ ਤੇ ਆ ਗਏ, ਉਹਨਾਂ ਨੇ ਗਲਤ ਸਵਾਈ ਕੀਤੀ, ਗਲਤ ਉਹਨੂੰ ਹਕਾਈ ਕੀਤੀ, ਬੁਲਦ ਫਿਰ ਉਹ ਵਿਚਾਰਾ ਨਾ ਅਨਫਿਟ ਹੋਣ ਲੱਗ ਅੱਛਾ, ਉੱਥੇ ਅਗਲੇ ਘਰ ਜਾ ਕੇ ਇੱਕ ਤਾਂ ਚੀਨਾ 17 ਵਾਲਾ ਉਹਦੇ ਨਾਲ ਭੱਜਿਆ? ਹਾਂਜੀ। ਉਸ ਤੋਂ ਇਲਾਵਾ ਕਿਹਦੇ ਨਾਲ ਭੱਜਿਆ ਲਾਖਾ ਜੀ? ਉਹ ਬਹੁਤ ਬੁਲਦਾਂ ਨਾਲ ਭਜਦਾ ਰਿਹਾ ਵਾ। ਉੱਥੇ ਵੀ ਤੁਹਾਡੀ ਮਰਜ਼ੀ ਨਾਲ ਹੀ ਭਜਦਾ ਸੀ ਨਾ? ਉੱਥੇ ਅਸੀਂ ਬੁਲਦ ਜੋੜਿਆ ਬਾਦਲ ਉਹਦੇ ਨਾਲ। ਅੱਛਾ ਜੀ। ਫੇਰ ਅਸੀਂ ਜੋੜਿਆ 17 ਵਾਲਾ ਚੀਨਾ। ਉਦੋਂ ਬਾਅਦ ਅਸੀਂ ਬੁਲਦ ਨਹੀਂ ਜੋੜਿਆ ਆਪਦੀ, ਫਿਰ ਉਹ ਮਰਜ਼ੀ ਲੱਗ ਕੇ ਕਰਨ, ਮਕਬੂਲ ਪਿੱਛੇ ਹਟ ਗਿਆ। ਅੱਛਾ ਜੀ। ਫਿਰ ਤੁਸੀਂ ਵੀ ਪੈਰ ਪਿੱਛੇ ਕਰ ਲਿਆ ਜੀ? ਅਸੀਂ ਵੀ ਪਿੱਛੇ ਕਰ ਲਿਆ। ਅੱਛਾ ਜੀ। ਉਹ ਫੇਰ ਕੋਈ ਹੋਰ ਬੰਦਿਆਂ ਨੇ ਵਿੱਚ ਪੈ ਲੈ, ਉਹ ਬੁਲਦ ਦਾ ਨਾ ਸਤਿਆਨਾਸ਼ ਕਰਾਇਆ, ਗਲਤ ਗਾਈਡ ਕਰਦੇ ਰਹੇ। ਅੱਛਾ ਜੀ। ਉਹਦਾ ਬੁਲਦ ਅਗਲੇ ਘਰ ਜਾ ਕੇ ਕਿੰਨਾ ਚਿਰ ਚੱਲਿਆ ਜੀ ਬੁਲਦ? ਉਹ 2 ਸਾਲ ਭੱਜਿਆ ਬੁਲਦ, 8 ਸਾਲ ਭੱਜਣ ਵਾਲਾ ਸੀ। ਸਲੀਮਪੁਰੀਏ ਲੈ ਜਾਂਦੇ ਬੁਲਦ ਭੁੰਡੀ ਵਾਲੇ, ਉਹ ਹੋਰ ਘਰ ਲੈ ਜਾਂਦਾ। 8 ਸਾਲ ਬੁਲਦ ਨੇ ਭੱਜ ਜਾਣਾ ਸੀ। ਪਿੰਡੀ ਦੇ ਬੰਦੇ ਆਏ ਹਾਂਜੀ, ਲੱਖ ਢੱਗੇ ਨੂੰ ਮੰਗਣ ਵੀ ਸਾਨੂੰ ਦੌੜ ਦਿਓ। ਅੱਛਾ ਜੀ। ਭਜਾਉਣ ਵਾਸਤੇ ਇੱਥੋਂ ਨਹੀਂ ਦਿੱਤਾ, ਅਸੀਂ ਵੀ ਨਹੀਂ ਸੀ ਦਿੱਤਾ, ਮਕਬੂਲ ਸੀ ਉਹਨੇ ਵੀ ਨਹੀਂ ਦਿੱਤਾ। ਫਿਰ ਉਹਨਾਂ ਨੇ ਉੱਥੇ ਖਾਲਦ ਨੂੰ ਫੋਨ ਕੀਤਾ, USA। ਉੱਥੋਂ ਲੈ ਗਏ ਉਹਨਾਂ ਦੇ ਬੰਦੇ ਉੱਥੇ USA ਦੇ ਵਿੱਚ ਸੀ। ਠੀਕ ਜੀ। ਕੋਈ ਇੱਥੇ ਸੀ ਵੀ ਜੇ ਢੱਗਾ ਲੈ ਗਿਆ ਇਹਨਾਂ ਨੇ ਵਾਪਸੀ ਨਹੀਂ ਦੇਣਾ। ਸਹੀ ਜੀ। ਉਹਨਾਂ ਨੇ ਬੰਦਿਆਂ ਨੇ ਕਿਹਾ ਵੀ ਯਾਰ ਤੁਸੀਂ ਢੱਗਾ ਦਿਓ। ਫਿਰ ਖਾਲਦ ਨੇ ਫੋਨ ਕੀਤਾ ਵੀ ਢੱਗਾ ਦੇ ਦਿਓ। ਢੱਗਾ ਉੱਥੇ ਲੈ ਗਏ। ਉਹਨਾਂ ਨੇ ਜੀ ਪਹਿਲੀ ਦੌੜ ਭਜਾਇਆ, ਇੱਕੋ ਦਿਨ ਹੀ ਪਹਿਲੀ ਦੌੜ ਭਜਾਇਆ, 3 ਨੰਬਰ ਮਾਰ ਗਿਆ। ਰੁਪਈਆ ਤੇ ਇੱਕ ਘੋੜੀ ਜਿੱਤਿਆ। ਅੱਛਾ ਜੀ। ਦੂਸਰੀ ਦੌੜ ਭਜਾਇਆ ਤੇ ਇੱਕ ਮੈਂ ਤੇ ਘੋੜੀ ਮੈਂ ਤੇ ਲੱਖ ਰੁਪਈਆ ਜਿੱਤਿਆ। ਅੱਛਾ ਜੀ। ਇੱਕੋ ਟਾਈਮ 'ਚ। ਸਹੀ। ਤੀਸਰੀ ਦੌੜ ਭਜਾਇਆ ਤਾਂ ਲੱਖ ਰੁਪਈਆ ਜਿੱਤਿਆ। 3 ਦੌੜਾਂ ਇੱਕੋ ਦਿਨ ਜਿੱਤਿਆ। ਜ਼ਬਰਦਸਤ, ਮਾਸ਼ਾਅੱਲਾ। ਫਿਰ ਉਸ ਦੌਰ ਦੇ ਵਿੱਚ ਉਹ ਪਠਾਨ 40 ਲੱਖ ਰੁਪਈਆ ਦਿੰਦੇ ਸੀ ਉਸ ਬੈੜੇ ਦਾ। ਉਦੋਂ ਚੌਰੀ ਖਾਲਦ ਦੇ ਕੋਲ ਖੜਾ ਸੀ? ਉਦੋਂ ਚੌਰੀ ਖਾਲਦ ਦੇ ਕੋਲੇ ਸੀ। ਉਹਨੇ ਨਹੀਂ ਦੇਣਾ ਸੀ ਖਾਲਦ, ਉਹਨੇ ਨਹੀਂ ਸੀ ਦੇਣਾ। ਉਦੋਂ 40 ਲੱਖ ਰੁਪਈਆ ਜਿਹੜਾ ਹੁਣ ਦੇ 3 ਕਰੋੜ ਵਰਗਾ। ਇਸ ਤਰ੍ਹਾਂ ਹੀ ਹੈ ਜੀ। ਹਾਂਜੀ। ਰਾਣਾ ਸਾਹਿਬ ਬਾਬਾ ਜਿਹੜੇ ਸੀ, ਰਾਣਾ ਸ਼ਰੀਫ ਸਾਹਿਬ, ਉਹ ਬੁਲਦ ਦੇ ਬੜੇ ਫੈਨ ਸੀ ਲਾਖੇ ਦੇ। ਅੱਛਾ ਜੀ। ਹਾਂਜੀ। ਉਹ ਕਹਿੰਦਾ ਸੀ ਤੁਹਾਨੂੰ ਇਹਦਾ ਪਤਾ ਨਹੀਂ ਬੈਲ ਇਹ ਕਿੰਨਾ ਪੰਧ ਵਾਲਾ ਬੁਲਦਾ ਹੈ। ਸਹੀ ਜੀ। ਉਹ ਬਹਰਾਲ ਬੰਦੇ ਮੰਗਦੇ ਰਹੇ ਬਾਅਦ ਚ ਮੇਰੇ ਤੋਂ।
ਜਦੋਂ ਸੌਦਾ ਹੋ ਗਿਆ ਤੀਏ ਚੌਥੇ ਦਿਨ ਲੈ ਗਏ, ਮੈਨੂੰ ਰੁਪਈਏ ਵੀ ਵੱਧ ਲਈ ਗਏ। ਮੈਂ ਕਿਹਾ ਮੈਂ ਇਹੋ ਜਿਹੀਆਂ ਗੂੰਖੋਰੀਆਂ ਨਹੀਂ ਕਰਦਾ ਹੁੰਦਾ, ਮੈਂ ਬੈਲ ਜਿਹਨੂੰ ਹਾਂ ਕਰਤੀ ਉਹਨੂੰ ਹੀ ਦੇਣਾ। ਅਸੀਂ 4.5 ਲੱਖ ਦਾ ਦਿੱਤਾ ਸੀ, ਸਾਨੂੰ 6.5 ਲੱਖ ਦੀ ਆਫਰ ਹੋਈ, ਸਾਡੇ ਘਰੇ ਖੜਾ ਸੀ, ਸਾਡੇ ਕੋਲ ਪੈਸੇ ਵੀ ਨਹੀਂ ਸੀ ਆਏ। ਨਹੀਂ ਉਹ ਬਲਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਸੇਲ ਕਰਨ ਦਾ ਨਾ ਤੁਹਾਡਾ ਜ਼ੇਨ ਸੀ, ਉਹ ਬਣ ਕੇ ਨਾ ਉਹ ਤੁਹਾਨੂੰ ਅਚਾਨਕ ਹੀ ਅਸੀਂ ਬੋਲਦਾ ਨਾ, ਮੈਂ ਸ਼ਬੀਰ ਨੂੰ ਕਿਹਾ ਮੈਂ ਦੇ ਯਾਰ, ਬੁਲਦ ਗਲ ਜਾਣਾ ਖੜਾ, ਅਸੀਂ ਕੋਈ ਮੁਸੀਬਤਾਂ 'ਚ ਫਸੇ ਹੋਏ। ਹਾਂਜੀ ਬੁਲਦ ਪੂਰਾ ਐ ਦਾਣੇ ਤੇ ਸੀ, ਸਹੀ ਜੀ, ਪੂਰਾ ਟਾਈਟ ਕੀਤਾ ਹਾਸ਼ ਢਾਗਾ, ਤੇ ਬੁਲਦ ਵੀ ਮੈਂ ਜੋੜ ਲਿਆ ਸੀ ਬਾਦਲ ਆਪਦੇ ਘਰੇ ਹੀ। ਫਿਰ ਉਹਨਾਂ ਨੇ ਜਦੋਂ ਸੌਦਾ ਹੋਇਆ ਉਹਨੂੰ ਮੈਂ ਦੱਸਿਆ 3 ਦੌੜਾਂ ਬਾਦਲ ਬੁਲਦ ਨਾਲ ਭੱਜਣਾ ਵਾ, ਬੁਲਦ ਇੱਥੇ ਹੋਵੇ ਜਾਂ ਉੱਥੇ ਹੋਵੇ। ਸਹੀ ਜੀ, ਉਹਨਾਂ ਨੇ ਮੰਨੀ, ਉਹਨਾਂ ਨੇ ਕਿਹਾ ਠੀਕ ਆ ਜੀ, ਜਿੱਦਾਂ ਕਹੋਗੇ ਭਾਈ, ਜਿਹੜੇ ਰੌਂਡ 'ਚ ਕਹੋਗੇ ਉੱਥੇ। ਅੱਛਾ ਜੀ। ਅੱਛਾ ਸਰਦਾਰ ਜੀ, ਜਿਹੜਾ ਤੁਹਾਡਾ ਲਾਖਾ ਬੈਲ ਸੀਗਾ, ਹਾਂਜੀ, ਜਦੋਂ ਉਧਰ ਚਲਾ ਗਿਆ 257 ਦੇ ਵਿੱਚ, ਫਿਰ ਤੁਸੀਂ ਉਹਦੇ ਪਿੱਛੇ ਵੀ ਜਾਂਦੇ ਰਹੇ, ਬਾਅਦ ਦੇ ਵਿੱਚ ਫਿਰ ਤੁਸੀਂ ਉਹਦੇ ਪਿੱਛੋਂ ਪੈਰ ਖਿੱਚ ਲਿਆ, ਹਾਂਜੀ। ਤੇ ਫਿਰ ਤੁਸੀਂ ਆਪਣਾ ਘਰ ਦਾ ਕਿਹੜਾ ਬੈਲ ਲੈ ਕੇ ਆਏ ਮੈਦਾਨ ਦੇ ਵਿੱਚ, ਜਾਂ ਕਿ ਸ਼ੌਕ ਰੋਕਤਾ ਸੀ ਜਰਾ? ਉਤੋਂ ਛੋਟਾ ਸੀਗਾ ਜੀ ਲਾਖਾ ਬੈਲ, ਇੱਕ ਬੱਚਾ ਬਹੁਤ ਚੰਗਾ ਸੀ। ਫਿਰ ਲਾਖਾ ਸੀਗਾ? ਹਾਂਜੀ ਲਾਖਾ ਸੀ। ਅੱਛਾ ਜੀ। ਉੱਥੇ 57 'ਚ ਵੀ ਇੱਕ ਵਾਰੀ ਉਹ ਖੀਰੇ ਦੋਂਦਿਆਂ 'ਚ ਭੱਜਣ ਗਿਆ ਸੀ, ਬਹੁਤ ਸੋਹਣਾ ਬੱਚਾ ਸੀ। ਉਸੇ ਗਾਂ ਦਾ ਸੀ ਜੀ ਉਹ ਵੀ? ਹਾਂਜੀ, ਉਹ ਫਿਰ ਸ਼ਬੀਰ ਸੈਨ ਲੈ ਗਿਆ ਆਪਦੇ ਘਰੇ 13 ਵਾਲਾ। ਅੱਛਾ ਜੀ। ਉੱਥੇ ਕੋਈ ਖੀਰੇ ਦੋਂਦੀਆਂ ਦੌੜਾਂ ਭਿਉਂਦੇ ਰਹਿੰਦੇ ਸੀ। ਸਹੀ। ਉਹ ਬੈੜੇ ਨੂੰ ਕੋਈ ਨੁਕਸ ਬਣਾ, ਉਹਦੇ ਅਕਲ 'ਚ ਨਾ, ਉਹਦਾ ਨਮੂਨੀਆ ਵਿਗੜ ਗਿਆ ਬੱਚੇ ਨੂੰ, ਛਾਤੀ ਨੂੰ। ਅੱਛਾ ਜੀ। ਬੜਾ 3-4 ਕਿੱਲੇ ਭੱਜ ਕੇ ਨਾ ਫਿਰ ਇਕੱਠਾ ਹੋਣ ਲੱਗ ਜਾਂਦਾ। ਮੈਂ ਕਿਹਾ ਇਹਨੇ ਭੱਜਣਾ ਨਹੀਂ। ਠੀਕ ਜੀ। ਫਿਰ ਅਸੀਂ ਚੀਨਾ ਤਿਆਰ ਕਰ ਲਿਆ, ਠੀਕ, ਉਹਦੇ ਨਾਲ ਹੀ ਲਾਖੇ ਨਾਲ ਹੀ ਹੈ ਨਾ। ਅੱਛਾ ਜੀ। ਤੇ ਉਹਦੇ ਨਾਲ ਫੇਰੀ ਫੂਰੀ ਜਾਣਾ, ਫਰਾਈਆਂ। ਮੈਂ ਅਕਸਰ ਹੀ ਦੌੜਾਂ 2-3 ਆਪ ਹੀ ਚੀਨੇ ਨੂੰ ਭਜਾਇਆ। ਤੇ ਚੀਨਾ ਤੁਸੀਂ ਚੌਗਾ ਹੀ ਤਿਆਰ ਕੀਤਾ ਜਿੱਦਾਂ ਤੁਸੀਂ ਪਹਿਲੇ ਦੱਸਿਆ? ਨਹੀਂ, ਅਸੀਂ ਜੋੜ ਦੋਂਦਾ ਲਿਆ ਸੀ। ਅੱਛਾ ਜੀ। ਬਹਰਾਲ ਬਹੁਤ ਔਖਾ ਸੀ ਇਹਨੂੰ ਹਾਲੀ ਕੀਤਾ। ਅੱਛਾ ਜੀ। ਲੈ ਕੇ ਭੱਜ ਜਾਂਦਾ ਸੀ, ਜਦੋਂ ਕੀਲੇ ਤੋਂ ਖੋਲਣਾ ਉਹ ਕਹਿੰਦਾ ਸੀ ਮੈਂ ਗਿਆ। ਤੇ ਚੀਨਾ ਕਿਹੜੀ ਕੰਨੀ ਦਾ ਸੀ ਜੀ? ਦਵੱਲੇ ਯਾਰ ਆਉਂਦੇ ਸਾਡੇ ਸਾਰੇ ਬੋਲ ਤੁਹਾਡੇ ਸਾਰੇ ਬੈਲ ਆਲਰਾਊਂਡਰ ਹੀ ਹੈ? ਹਾਂਜੀ, ਦਵੱਲੇ ਭੱਜੇ ਆ। ਅੱਛਾ, ਫਿਰ ਵੀ ਜ਼ਿਆਦਾ ਕਿੱਧਰ ਤੁਸੀਂ ਜੋੜਦੇ ਸੀਗੇ? ਜ਼ਿਆਦਾ ਥੱਲੇ ਹੀ ਭੱਜਿਆ ਬੋਲਦ ਉਹਨੂੰ ਜੀ ਪਹਿਲੇ ਰੌਂਡ 'ਚ ਭਜਾ ਦਿੰਦਾ ਸੀ, 35 ਵਾਲੇ ਬੋਲਦ ਨਾਲ ਉਹ 4-5 ਦੌੜਾਂ ਉੱਤੇ ਭੱਜਿਆ। ਹੇਠ ਕੱਢ ਲਈਦਾ। ਅੱਛਾ ਜੀ। ਉਹ ਦਵੱਲੇ ਭੱਜ ਜਾਂਦਾ ਸੀ ਬੈਲ, ਸਹੀ ਜੀ। ਉਹਦਾ ਕੋਈ ਮਸਲਾ ਨਹੀਂ ਸੀ, ਸਵਾਰ ਦਾ ਵੀ ਉਹਨੂੰ ਕੋਈ ਮਸਲਾ ਨਹੀਂ। ਉਹਦੀ ਤਿਆਰੀ ਕੌਣ ਕਰਦਾ ਰਿਹਾ ਜੀ ਚੀਨੇ ਦੀ? ਮੈਂ ਖੁਦ ਕੀਤੀ ਜੀ। ਅੱਛਾ ਜੀ। ਮੈਂ ਖੁਦ ਹੀ ਉਹਨੂੰ ਹਾਲੀ ਕੀਤਾ, ਉਹਨੂੰ ਮੇਰੇ ਭਾਈ ਫੜਦੇ ਹੀ ਨਹੀਂ ਸੀ। ਅੱਛਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਤੁਸੀਂ ਉਹਦੇ ਨਾਲ ਕਿੱਦਾਂ ਟਾਈਮ ਗੁਜ਼ਾਰਦੇ ਸੀਗੇ? ਸਵੇਰ ਨੂੰ ਜੀ ਉਹ ਜਦੋਂ ਅਸੀਂ ਦੌੜਾਂ 'ਚ ਪਾ ਲਿਆ ਨਾ, ਉਹਨੂੰ ਫੇਰਨ ਲੱਗ ਗਏ ਆ। ਹਾਂਜੀ। ਉਹ ਸਵੇਰ ਨੂੰ ਪੱਠੇ ਨਹੀਂ ਸੀ ਖਾਂਦਾ। ਅੱਛਾ ਜੀ। ਉਹਨੇ ਫਿਰ ਸਾਡਾ ਮਾਮਾ ਸੀ ਬਹੁਤ ਸਿਆਣਾ, ਹਕੀਮ ਵੀ ਸੀਗਾ, ਉਹ ਡੰਗਰਾਂ ਦਾ ਬਹੁਤ ਸਿਆਣਾ ਸੀ। ਅੱਛਾ ਜੀ। ਕੀ ਨਾਂ ਉਹਨਾਂ ਦਾ ਜੀ? ਦਿਲ ਮਾਮਾ ਸੀਗਾ ਜੀ, ਦਿਲ ਮਾਮਾ ਡੋਗਰ। ਤੁਹਾਡੇ ਪਿੰਡ ਦੇ ਸੀ ਜੀ? ਹਾਂਜੀ, ਸਾਡੇ ਮਾਮੂ ਸੀਗੇ। ਅੱਛਾ ਜੀ। ਤੇ ਉਹਨਾਂ ਨੇ ਦੱਸਿਆ, ਉਹਨੇ ਕਿਹਾ ਯਾਰ ਇਦਾਂ ਨਾ ਬਲਦਾਂ ਨੂੰ ਫਿੱਟ ਹੋ ਜਾਣਾ ਬੱਚਾ, ਇਹਦਾ ਢਿੱਡ ਭਰਿਆ ਕਰੋ, ਘੇ ਥੋੜਾ ਜਿਹਾ ਇਹਦਾ ਘਟਾ ਦੇ, ਅੱਛਾ ਜੀ। ਤੇ ਇਹਨੂੰ ਨਾ ਸੇਬ ਨਾ 2-400 ਦੇ ਟਾਈਮ ਛੱਟਿਆ ਕਰ। ਠੀਕ ਜੀ। ਉਹ ਇਹਦਾ ਸੇਆਂ ਦਾ ਮੁਰੱਬਾ ਜੀ? ਨਹੀਂ ਜੀ, ਮੁਰੱਬਾ ਨਹੀਂ, ਸੇਬ। ਅੱਛਾ, ਦੂਸਰੇ ਸੇਬ ਜਿਹਾ ਜਿਹੜਾ ਗਾਚਾ ਲਈਦਾ? ਹਾਂਜੀ ਹਾਂਜੀ। ਮੇਰਾ ਅਕਸਰ ਹੀ ਜ਼ਿਆਦਾ ਮੰਡੀ ਦਾ ਸਬਜ਼ੀ ਦਾ ਕੰਮ ਸੀਗਾ, ਮੈਂ ਤੋੜਾ ਲੈ ਆਉਣਾ। ਠੀਕ ਜੀ। ਲਿਆ ਕੇ ਉਹਨੂੰ ਕੜਾਈਆ ਕੱਟ ਕੇ ਸਵਾਹ ਨੂੰ ਛੱਡਦਾ, ਖਾ ਕੇ ਬੈਠਾ ਰਹਿਣਾ। ਅੱਛਾ ਜੀ। ਸ਼ਾਮ ਨੂੰ ਉਹਨੂੰ ਪਾਈਆ ਘੇ ਦਾ ਕਾੜਾ ਪਕਾ ਕੇ ਦੇਣਾ, ਕੋਈ ਬੰਡਾ ਨਹੀਂ ਪਾਇਆ ਉਹਨੂੰ ਅਸੀਂ। ਅੱਛਾ ਜੀ। ਕੋਈ ਚੀਜ਼ ਨਹੀਂ ਹੋਰ ਦਿੱਤੀ। ਜਮੈਨ ਠਪਹਿਰੀ ਬੁਲਦ ਨੂੰ ਜਦੋਂ ਫੇਰਦੇ ਸੀ ਅਸੀਂ ਦੇਖ ਲਈ ਜਾਂਦੇ ਸੀ। ਅੱਛਾ ਜੀ। ਕੋਟਮੀ ਠੀਕ ਜੀ। ਠੰਡਾ ਰੱਖ ਕੇ ਬੁਲਦ ਭਜਾਇਆ ਸੀ, ਨਾ ਟੀਕਾ ਨਾ ਗੋਲੀ ਨਾ ਲੈਣਾ ਨਾ ਦੇਣਾ। ਮੈਂ ਆਪਦੇ ਘਰੇ ਉਹਨੂੰ ਸਿਰਫ ਸ਼ਾਮ ਨੂੰ, ਅੱਜ ਤੱਕ ਭਾਈ ਕਦੇ ਕਿਸੇ ਆਪਣੇ ਢੱਗੇ ਨੂੰ ਅਸੀਂ ਟੀਕਾ ਜ਼ਿੰਦਗੀ 'ਚ ਲਾ ਕੇ ਬੁਲਦ ਭਜਾਇਆ ਹੀ ਕੋਈ ਨਹੀਂ। ਠੀਕ ਜੀ। ਬਿਲਕੁਲ ਹੀ। ਸ਼ਾਮ ਨੂੰ ਉਹਨੂੰ ਮੈਂ ਦੇਣੀ ਆ ਕੋਈ ਮਰੰਡੇ ਦੀ ਬੋਤਲ ਠੰਡੀ ਵੱਡੀ। ਅੱਛਾ ਜੀ। ਤੇ ਦੁੱਧ ਪੱਤੀ ਬਣਾ ਕੇ 2 ਬਰੂਫਨ ਗੋਲੀਆਂ ਦੇ ਕੇ ਉਹਨੂੰ ਅਸੀਂ ਸ਼ਾਮ ਨੂੰ ਭਜਾ ਦਈਦਾ ਸੀ। ਠੀਕ ਜੀ। ਕੋਈ ਸ਼ੈ ਨਹੀਂ ਸੀ ਦੇਈ। ਇਹ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਮੈਦਾਨ ਦੇ ਵਿੱਚ ਭਜਾਇਆ, ਕਿਹੜੇ ਬੈਲ ਦੇ ਨਾਲ ਜੋੜ ਬਣਾਇਆ ਤੇ ਕਿਹਨੂੰ ਵਿਨ ਕੀਤਾ ਜੀ? ਇੱਥੇ ਸਾਡੇ ਦੌੜ ਹੋਈ ਸੀਗੀ, 2 ਗੱਡੀਆਂ ਭਜਦੀਆਂ ਸੀਗੀਆਂ। ਅੱਛਾ ਜੀ। ਲਾਈਨ ਤੇ ਸਾਡੇ ਇੱਥੇ। ਅੱਛਾ ਜੀ। ਉਦੋਂ ਦੋਂਦਾ ਬੱਚਾ ਮੈਂ ਹਾਲੀ ਕੀਤਾ ਸੀ। ਅੱਛਾ ਜੀ। ਇੱਥੋਂ ਕੋ ਮੁੰਡਿਆਂ ਦਾ ਬਹਿਸ ਬਸਈਆ ਹੋਇਆ ਸੀ ਚੱਕ ਦੇ ਬੰਦਿਆਂ ਨਾਲ। ਅੱਛਾ ਜੀ। ਮੈਂ ਕਿਹਾ ਚੱਲ ਜੂੜਾ ਚਕਾਇਆ ਹੋਇਆ, ਲੈ ਚੱਲੋ ਉੱਥੇ ਇਹਨੂੰ। ਅੱਛਾ ਜੀ। ਮੈਂ ਉਹ ਜੋੜ ਕੇ ਭਜਾਓ, ਜਿੱਤ ਗਿਆ। ਮੈਂ ਆਪ ਹੀ ਭਜਾਇਆ ਬਹਿ ਕੇ। 1-2 ਵਾਰੀ ਧੱਫਾ ਹੀ ਮਾਰਿਆ ਉਹਨੂੰ, ਤੇ ਉਹਨੇ ਛੱਡ ਕੇ ਉਹਨਾਂ ਨੂੰ ਜਿੱਤ ਗਿਆ। ਬਾਕੀ ਤਾਂ ਤੁਹਾਨੂੰ ਤਿਆਰੀ 'ਚ ਪਤਾ ਲੱਗ ਜਾ ਵੀ ਬੈਲ ਕੀ ਦੱਸਦਾ? ਨਹੀਂ ਜੀ, ਜਦੋਂ ਤੁਸੀਂ ਉੱਥੇ ਭਜਾਇਆ ਫਿਰ ਹੋਰ ਯਕੀਨ ਬਣ ਗਿਆ ਜੀ? ਫਿਰ ਮੈਂ ਮੁੰਨੀਆਂ ਵਾਲੇ ਭਜਾਇਆ, ਉਧਰ ਪਰੇ ਝੁਮਰੇ ਵਾਲੀ ਸਾਈਡ ਤੇ ਮੈਂ ਉਹਨੂੰ ਭਜਾਉਂਦਾ ਰਿਹਾ। ਅੱਛਾ ਜੀ। ਆਪ ਹੀ ਤਕਰੀਬਨ ਉਹਨੂੰ ਮੈਂ 3-4 ਦੌੜਾਂ ਕੌੜਾ ਬੱਚਾ ਸਵਾਰਾਂ ਤੋਂ ਬਚਾਇਆ। ਅੱਛਾ। ਮੈਂ ਆਪ ਹੀ ਬਹਿ ਕੇ ਭਜਾਇਆ। ਫਿਰ ਸ਼ਬੀਰ ਸੈਨ ਨੇ ਭਜਾਇਆ। ਠੀਕ ਜੀ। ਫਿਰ ਜੀ ਦੌੜ ਕੋਈ ਨਹੀਂ ਹਰਿਆ। ਅੱਛਾ ਜੀ। ਫਿਰ ਸਾਡੇ ਕੋਲੇ ਨਾ ਉਹਨਾਂ ਕੋਲੇ। ਤੇ ਜੋੜ ਕਿਹਦੇ ਨਾਲ ਬਣਦਾ ਰਿਹਾ ਜ਼ਿਆਦਾ ਜੀ ਉਹਦਾ? ਇੱਥੇ ਤਾਂ ਮੈਂ ਬਦਲ ਕੇ ਜੋੜਦਾ ਇਹ ਮੰਗਵੀਂ। ਕੋਈ ਪੈ ਗਿਆ, ਕਦੇ ਕੋਈ ਪੈ ਗਿਆ, ਕਦੇ ਕੋਈ ਪੈ ਗਿਆ। ਉਹਦੇ ਨਾਲ ਤਾਂ ਜਿਹੜਾ ਰੇੜੀ ਤੇ ਪੱਠੇ ਲੈ ਕੇ ਆਉਂਦਾ ਸੀ ਨਾ, ਉਹ ਜੋੜਿਆ, ਉਹ ਵੀ ਸ਼ਾਮ ਨੂੰ ਫਸਟ ਗਿਆ। ਨਸੀਬ ਚੰਗਾ ਸੀ ਬਲਦ ਦਾ ਸ਼ੁਰੂ ਤੋਂ ਹੀ। ਅੱਛਾ ਜੀ। ਸਟਾਰਟਿੰਗ ਹੀ ਜੂੜਾ ਰੱਖਣ ਤੋਂ ਨਸੀਬ ਉਹਦਾ ਚੰਗਾ ਸੀ ਬਲਦ ਦਾ। ਸਹੀ ਜੀ। ਤੇ ਦਲੇਰ ਬਹੁਤ ਸੀ ਢੱਗਾ। ਅੱਛਾ ਜੀ। ਖੜਾ ਹੋ ਇਦਾਂ ਹੀ ਲੱਗਦਾ ਸੀ, ਦਲੇਰੀ ਬੇਤੁਕੀ ਸੀ ਢੱਗੇ 'ਚ। ਠੀਕ ਜੀ। ਇੱਕ ਬੈਲ
ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਉਹ ਦੇਖਿਆ। ਡਾਈਆਂ ਤੇ ਜਾ ਕੇ ਮੈਂ ਲੈ ਕੇ ਖੜਾ ਸੀ ਬਲਦ, ਉੱਥੇ ਲੇਟ ਹੋ ਗਏ, ਲੀਹ ਦਾ ਰੌਲਾ ਬਣ ਗਿਆ ਸ਼ਾਮ ਦੇ ਟਾਈਮ। ਅੱਛਾ ਜੀ। ਕੱਚੇ ਰੌਂਡ 'ਚ ਅੱਛਾ ਜੀ। ਰਾਣਾ ਪ੍ਰਵੇਜ ਤੇ 96 ਵਾਲੇ ਜੀ। ਅਰਸ਼ਦ ਉਹਨਾਂ ਵਾਲਾ ਛੋਲਾ ਬਲਦ ਸੀ, ਅੱਛਾ ਜੀ। ਨਾਲ ਜੋੜਿਆ ਸੀ ਭਾਈ ਪ੍ਰਵੇਜ ਨੇ, 96 ਵਾਲੇ ਨੇ ਬਹਿੜਾ ਆਪਦਾ। ਅੱਛਾ ਜੀ। ਅਸੀਂ ਪਿੱਛੇ ਲੈ ਕੇ ਖੜ ਗਏ, ਉੱਥੋਂ ਕੋਈ ਲੀਹ ਲੂਹ ਤੋਂ ਰੌਲਾ ਪਾਉਣ ਲੱਗ ਗਏ ਤਾਂ ਮੈਂ ਪਿੱਛੇ ਟਿੱਬੀ ਜੀ ਨੂੰ ਲੈ ਕੇ ਬਲਦ ਨੂੰ ਖੜ ਗਿਆ। ਅੱਛਾ ਉਦੋਂ ਚੌਗਾ ਹੀ ਸੀ ਹਾਂਜੀ। ਤੇ ਬੈਲ ਉੱਥੇ ਗਲੀ ਪਟਿਆ, ਉਧਰ ਗਿਆ। ਅੱਛਾ ਜੀ। ਉਹ ਮੈਨੂੰ ਬੰਦੇ ਕਹਿਣ ਬਲਦ ਗਾਲੀ ਕਰੀ ਜਾਂਦੇ, ਤਾਂ ਗਾਲੀਆਂ ਛੱਡ ਦਿੰਦੇ ਬਲਦ ਆ ਕੇ ਡਾਈਆਂ ਤੇ। ਹਾਂਜੀ। ਮੈਂ ਕਿਹਾ ਅਸੀਂ ਕਿਹੜਾ ਇਹਨੂੰ ਡਰਾਈਦਾ ਜਾਂ ਕੁਛ ਕਹੀਦਾ ਵਿਚਾਰੇ ਨੂੰ। ਸਹੀ। ਉੱਥੋਂ ਬਲਦ ਜੋੜਿਆ, ਜੋੜ ਕੇ ਛੱਡਦੇ। ਨਦੀਮ ਭਾਈ ਦਾ ਸੀ ਗਿੱਦੜ ਪਿੰਡੀ ਵਾਲੇ ਦਾ ਬੜਾ ਸ਼ਵੀਰ ਨੇ ਵੀ ਉੱਥੇ। ਲੰਡਾ ਜੀ? ਨਹੀਂ ਜੀ ਨਹੀਂ, ਬੱਚਾ ਸੀ ਪਹਿਲੋਂ ਉਹਨਾਂ ਕੋਲੇ ਬੱਗਾ ਇੱਕ। ਜਦੋਂ ਚਲੋ ਹੋਈ ਆ ਕੜਕ ਦਣੇ ਜੂਲਾ ਟੁੱਟ ਗਿਆ। ਅੱਛਾ। ਜੂਲਾ ਟੁੱਟੇ ਤੋਂ ਪੱਤਰੀ ਤੇ ਜੂਲਾ ਸਵਾਰ ਜਿਹੜਾ ਸਿਆਣਾ ਸੀ ਸ਼ਵੀਰ, ਹਾਂਜੀ। ਉਹ ਪਿੱਛੇ ਹੋ ਕੇ ਥੋੜਾ ਜਿਹਾ ਬਹਿ ਗਿਆ, ਬਲਦ ਭੱਜੀ ਗਏ ਠੀਕ ਹੈ। ਤੇ ਪੱਤਰੀ ਬਲਦ ਦੇ ਬਗਲ ਨੂੰ ਲੱਗੀ ਗਈ, ਤਾਂ ਵੀ ਲੀਓਂ ਪਰੇ ਨਹੀਂ ਗਿਆ ਬਲਦ, ਸਹੀ। ਉੱਥੇ ਹੀ ਭੱਜੀ ਗਿਆ। ਤੇ ਤਾਂ ਵੀ ਢੱਗਿਆਂ ਨੇ ਜਾ ਕੇ ਚੱਕ ਰੱਖ ਕੀਤੀ ਮੁਕਾਬਲੇ ਨਾਲ। ਸਹੀ। ਬਹੁਤ ਅੱਛੇ ਭੱਜੇ ਸੀ। ਜੇ ਜੂਲਾ ਨਾ ਟੁੱਟਦਾ ਤੇ ਬਲਦਾਂ ਨੇ ਸ਼ਾਮ ਨੂੰ ਵੀ ਬਹੁਤੇ ਜਿੱਤਣਾ ਫਰਕ ਸੀ। ਤੇ ਹੋਣਾ ਸੀ। ਸ਼ਾਦ ਮੈਂਜਰ ਇੰਨਾ ਦਲੇਰ ਬਲਦ ਮੈਂ ਨਹੀਂ ਦੇਖਣਾ। ਉਹ ਡਾਈ ਤੇ ਜਾ ਕੇ ਉੱਥੇ ਗਲੀ ਪੱਟ ਕੇ ਖੜ ਗਿਆ। ਮੈਂ ਹੈਰਾਨ ਹੋ ਗਿਆ ਢੱਗੇ ਤੋਂ। ਜਬ ਮੈਂ ਕਿਹਾ ਇੰਨਾ ਕੁ ਬਲਦਾ, ਕੁੜੀ ਜਾਵੇ ਤੇ ਡਰ ਖੌਫ ਹੈ ਹੀ ਨਹੀਂ ਬਲਦ ਦੇ ਵਿੱਚ। ਸਹੀ। ਪੱਤਰੀ ਕੱਲੀ ਪੱਤਰੀ ਤੇ ਜੂਲਾ ਗਿਆ, ਬਲਦ ਮੁਕਾਬਲਾ ਕਰੀ ਗਿਆ। ਸ਼ਬੀਰ ਸਗਾ ਉੱਤੇ ਪਿੱਛੇ ਹੋ ਕੇ ਬਹਿ ਗਿਆ, ਬਲਦ ਦੀ ਬਗਲ ਨਾ ਪਾੜ ਜਾਵੇ। ਸ਼ਾਦ ਮੈਂਜਰ ਆ ਜਿਹੜਾ ਜੱਟ ਕੰਮੇ ਵਾਲਾ, ਅੱਛਾ ਜੀ। ਉਹਦੇ ਲੰਡੇ ਬਲਦ ਨਾਲ ਬਹੁਤ ਕੱਪ ਚੱਕੇ ਸੀ, ਬਹੁਤ ਦੌੜਦੇ ਸੀ ਬਲਦ, ਬਹੁਤ ਉਹਦੇ ਨਾਲ ਸੈਟਿੰਗ ਸੀ। ਸਹੀ ਜੀ। ਅੱਛਾ, ਇਹਦੇ ਨਾਲ ਦੀ ਹੋਰ ਕੋਈ ਯਾਦਗਾਰ ਦੌੜ ਜੀ, ਜਿਸ ਤਰ੍ਹਾਂ ਤੁਸੀਂ ਆ ਦੱਸਿਆ ਵੀ ਟੁੱਟੇ ਹੋਏ ਜੂਲੇ ਦੇ ਨਾਲ ਵੀ ਆਪਣਾ ਸਿਰੇ ਪਹੁੰਚ ਗਿਆ ਜੀ? ਦੇਖੋ ਜੀ, ਨਾਰੇ ਰਾਡੇ ਭੱਜਿਆ ਸਾਡੇ ਕੋਲੋਂ ਵੀ ਗਿਆ ਸੀ। ਜੂਲਾ ਟੁੱਟ ਗਿਆ, ਬਲਦ ਉੱਤੋਂ ਪਰੇ ਚਲੇ ਗਿਆ, ਕੱਲੇ ਬਲਦ ਦੇ ਉੱਤੇ ਜੂਲਾ ਰਹਿ ਗਿਆ, ਕੱਲਾ ਹੀ ਜਹਾਜ਼ ਉੱਤੇ। ਅੱਗੇ ਕਿਹੜੇ ਘਰ ਗਿਆ ਸੀ ਜੀ ਵੇਖੇ? ਉੱਥੇ ਹੀ ਸੀਗਾ ਹਾਜੀ ਸਾਹਿਬ ਹੁਣ ਭੁੰਡੀ ਵਾਲਿਆਂ ਕੋਲੇ। ਅੱਛਾ ਜੀ। ਹਾਜੀ ਮਨੀਰ ਨੂੰ ਅਸੀਂ ਦਿੱਤਾ ਸੀ 8 ਵਾਲੀਏ ਨੂੰ, ਠੀਕ ਜੀ। ਪਹਿਲਵਾਨ ਨੂੰ। ਜੂਲਾ ਟੁੱਟ ਗਿਆ, ਬਲਦ ਫਿਰ ਵੀ ਪੰਜਵਾਂ ਗੇਅਰ ਲਾਈ ਆਉਂਦਾ ਸੀਗਾ, ਗੱਡੀਆਂ ਤੋਂ ਅੱਗੇ ਲੰਘ ਗਿਆ, ਕਰ ਸਕਰੈਚ ਦਿੱਤੇ ਸੀ ਸ਼ਾਮ ਨੂੰ, ਕੱਲਾ ਹੀ ਬਲਦ ਜਿੱਤ ਗਿਆ ਸੀ। ਤੇ ਤੁਹਾਡੇ ਕੋਲ ਇੱਕ ਟੱਕ ਕਿੰਨਾ ਟਾਈਮ ਭੱਜਿਆ ਜੀ ਇਹ? ਮੈਂ ਬਲਦ ਨੂੰ ਟਕਾ ਕੇ ਭਜਾਉਂਦਾ ਸੀ। ਨਹੀਂ, ਕਿੰਨਾ ਸਾਲ ਭੱਜਦਾ ਰਿਹਾ ਤੁਹਾਡੇ ਕੋਲੇ ਤੇ ਜੀ? ਮੇਰੇ ਕੋਲੇ 1.5 ਸਾਲ ਬਲਦ ਭੱਜਿਆ। ਅੱਛਾ। ਹਾਂ। ਤੇ ਬਾਅਦ ਦੇ ਵਿੱਚ ਤੁਸੀਂ ਫਿਰ ਉਹ ਦਿੱਤਾ ਉਸੇ ਚੱਕਰਾਂ ਜਿਹੜਾ ਤੁਸੀਂ ਅੱਗੇ ਦੱਸਦੇ ਸੀਗੇ? ਹਾਂਜੀ, ਉਹ ਸਾਨੂੰ ਵਿੱਚ ਮਸਲੇ ਬਣੇ ਹੋਏ ਸੀ। ਨਹੀਂ, ਮੈਂ ਬਲਦ ਚੀਨਾ ਦਾ ਬਿਲਕੁਲ ਹੀ ਨਹੀਂ ਸੀ ਨਾ ਵੇਚਣਾ। ਅੱਛਾ ਜੀ। ਬਿਲਕੁਲ ਹੀ ਜੋ ਮਰਜ਼ੀ ਮੈਨੂੰ ਅਗਲਾ ਦਿੰਦਾ। ਸੋਹਲ ਸੀਗਾ, ਅਸੀਂ ਪੁਲਿਸ ਮੂਹਰੇ ਭੱਜੇ ਫਿਰਦੇ ਸੀ। ਹਾਂਜੀ। ਸ਼ਬੀਰ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਯਾਰ ਆਪਾਂ ਦੇ ਦੇਣਾ ਵਾ। ਹਾਂਜੀ। ਬੜਾ ਸੋਹਲ ਬਹੁਤ ਆ ਇਹ। ਹਾਂਜੀ। ਲਾਖਾ ਬਲਦ ਜੱਟ ਬਲਦ ਸੀ, ਉਹਨੂੰ ਜੋ ਮਰਜ਼ੀ ਪਾਉਂਦੇ, ਅੱਧਾ ਕਿਲੋ ਘੇ ਦੇ ਦੇ ਬਲਦ ਨੂੰ, ਕੋਈ ਮਸਲਾ ਨਹੀਂ ਸੀ। ਮੈਂ ਕਿਹਾ ਸਤਾਨੀਆਂ ਵਰਗਾ ਬਲਦ ਇਹਨੇ ਗਲ ਜਾਣਾ ਘਰੇ, ਇਹ ਨਾ ਕਿਸੇ ਨੂੰ ਦੇ ਦੇ। ਅੱਛਾ ਜੀ। ਉਹਨੇ ਕਿਹਾ ਕੋਈ ਨਹੀਂ ਬੱਚਾ ਯਾਰ। ਉਹਦਾ ਭਾਣਜਾ ਵਾ, ਉਹ ਵੀ ਸੇਮ ਚੀਨੀ ਤੇ ਦੀ ਫੋਟੋ ਕਾਪੀ। ਹਾਜੀ ਸਾਹਿਬ ਪਹਿਲਾਂ ਹੀ ਮੰਗਦੇ ਸੀ ਬਲਦ ਮੇਰੇ ਤੋਂ। ਅੱਛਾ ਜੀ। ਹਾਜੀ ਪਹਿਲਾਂ ਹੀ ਮੰਗਦੇ, ਪੁੱਤ ਤੇਰੇ ਅੱਲਾ ਨੇ ਘਰ ਦਾ ਬਾਗ ਲਾਇਆ, ਤੈਨੂੰ ਹੋਰ ਦੇ ਦੂਏ, ਬੱਚਾ ਮੈਨੂੰ ਦੇ ਦੇ ਯਾਰ। ਮੈਂ ਕਿਹਾ ਦੇ ਦੇ ਹਾਜੀ ਨੂੰ ਯਾਰ, ਕੋਈ ਨਹੀਂ, ਇਹ ਆਪਦੀ ਰੀਝ ਪੂਰੀ ਕਰ ਲਵੇ। ਨਾਲ ਭੁੰਡੀ ਵਾਲੇ ਸੀਗੇ, ਭਾਈ ਨਦੀਮ ਹੁਣੀ ਬੜੇ ਚੰਗੇ ਸ਼ਿਕਾਰੀ ਆ। ਹਾਂਜੀ। ਉਹਨਾਂ ਨੇ ਬੈਲ ਨੂੰ ਪੁੱਤਾਂ ਨਾਲੋਂ ਵੱਧ ਸਾਂਭ ਕੇ ਭਜਾਇਆ। ਲਾਖਾ ਬੈਲ ਨਦੀਮ ਕੋਲੇ ਹੋਵੇ, ਸਲੀਮਪੁਰੀਏ ਕੋਲੇ। ਅੱਛਾ। 8 ਸਾਲ ਬਲਦ ਨੇ ਭੱਜਣਾ ਸੀ, 8 ਸਾਲ। ਐਡਾ ਮਜ਼ਬੂਤ ਢੱਗਾ ਸੀ ਉਹ, ਚੀਨੇ ਨਾਲੋਂ ਮਜ਼ਬੂਤ ਬਲਦ ਸੀ। ਚੀਨਾ ਸੋਹਲ ਬਹੁਤ ਸੀ, ਅੱਧਾ ਕਿਲੋ ਡੇਲੀ ਦੀ ਖੁਰਾਕ ਘੇ ਦੀ ਚੱਕ ਲੈਂਦਾ ਸੀ ਲਾਖਾ ਬਲਦ। 8 ਕਿੱਲੇ 9 ਕਿੱਲੇ, ਉਹਨੂੰ ਕੋਈ ਟੈਨਸ਼ਨ ਨਹੀਂ। ਲਿਆ ਕੇ ਘਾਕ ਤੇ ਉਹਦੇ ਭੋਰਾ ਮੂਹਰੇ ਪਾਉਣਾ ਰੁੱਗ। ਅੱਛਾ ਜੀ, ਜਦੋਂ ਤੁਹਾਡੇ ਕੋਲ ਲੱਖਾ ਭੱਜਦਾ ਸੀ, ਚੀਨਾ ਭੱਜਦੇ ਸੀ, ਜਿਸ ਤਰ੍ਹਾਂ ਦੇ ਭੱਜੇ ਆ ਉਹ ਨਾਮਵਰ ਭੱਜੇ ਆ, ਹਾਂਜੀ। ਤੇ ਬਾਅਦ ਦੇ ਵਿੱਚ ਤੁਹਾਨੂੰ ਮਜਬੂਰੀ ਬਣ ਗਈ, ਤੁਸੀਂ ਆਪ ਹੀ ਸੇਲ ਕਰ ਦਿੱਤੇ, ਅਗਲੇ ਘਰ ਦੇ ਦਿੱਤੇ, ਜਿਸ ਤਰ੍ਹਾਂ ਵੀ ਬੜੇ ਮਗਰ ਬਹੁਤ ਸੇਲ ਕੀਤੇ ਅਸੀਂ 6-7 ਸਾਲ। ਫਿਰ ਉਸ ਤੋਂ ਪਹਿਲਾਂ ਜਦੋਂ ਇਹ ਭੱਜਦੇ ਸੀ ਤੁਹਾਡੇ ਕੋਲ, ਜਦੋਂ ਲੱਖਾ ਭੱਜਦਾ ਸੀਗਾ ਉਦੋਂ ਵੀ, ਜਦੋਂ ਚੀਨਾ ਭੱਜਦਾ ਸੀ ਉਦੋਂ ਵੀ, ਤੇ ਦੋਸਤਾਂ ਨੇ ਤੁਹਾਡੇ ਕੋਲ ਆਉਂਦੇ ਰਹੇ ਵੀ ਸਾਨੂੰ ਸੇਲ ਕਰ ਦਿਓ, ਮਜਬੂਰ ਕਰਦੇ ਰਹੇ ਕਿ ਨਹੀਂ ਜੀ? ਪੁੱਛਦੇ ਹੁੰਦੇ ਸੀ, ਮੈਂ ਕਹਿੰਦੇ ਨਹੀਂ ਵੇਚਣੇ ਯਾਰ। ਅੱਛਾ। ਉਹ ਬਸ ਆ ਤੁਹਾਨੂੰ ਦੱਸਿਆ ਮੁਸੀਬਤਾਂ ਦਾ ਕਰਕੇ ਫਿਰ ਮੁੜ ਕੇ ਤੇਲਾ ਬੈਲ ਸਾਡਾ ਬਹੁਤ ਚੰਗਾ ਭੱਜਿਆ, ਬੱਗੀ ਲੱਤ ਵਾਲੇ ਨਾਲ, ਖੋਖਰਾਂ ਵਾਲੇ ਨਾਲ। ਅੱਛਾ ਜੀ। ਖਰਪੱਟਿਆਂ ਵਾਲੇ ਨਾਲ, ਜਿਹਦੇ ਨਾਲ ਵੀ ਜੁੜਿਆ ਉਹਨੇ ਦੌੜ ਜਿੱਤੀ। ਬੱਗੀ ਨਾਸ ਵਾਲੇ ਨਾਲ 2 ਦੌੜਾਂ ਜਿੱਤੀਆਂ ਉਹਨੇ। ਬੱਗੀ ਲੱਤ ਵਾਲੇ ਨਾਲ 50 ਚੋਂ ਜਾ ਕੇ ਦੌੜ ਪਹਿਲੇ ਦਿਨ ਹੀ 50 ਵਾਲੀ ਰੜੀ 'ਚ ਮੈਂ ਭਜਾਇਆ, ਬਲਦ ਨੇ ਦੌੜ ਜਿੱਤੀ। ਬੂਰੇ ਭਜਾਉਣ ਗਏ ਅਹਿਮਦ ਯਾਰ ਥਾਣੇ, ਉੱਥੇ ਬੈਲ ਨੂੰ ਲੱਗੀ ਸੱਟ। ਅੱਛਾ, ਤੇਲਾ ਵੀ ਆਲਰਾਊਂਡਰ ਸੀ? ਆਲਰਾਊਂਡਰ, ਦੁੱਲੇ ਹੀ ਭਜਦਾ ਔਰ ਜਿੱਤਦਾ ਸੀ। ਤੇ ਤਿਆਰੀ ਉਹਦੀ ਤੁਸੀਂ ਆਪ ਕੀਤੀ ਜੀ? ਮੈਂ ਖੁਦ ਕਰਦਾ ਹੁੰਦਾ ਸੀ, ਬਲਦ ਮੈਂ ਖੁਦ ਤਿਆਰ ਕਰਦਾ ਸੀ। ਅੱਛਾ, ਪਹਿਲੇ ਵੀ ਤੁਸੀਂ ਇੱਕ ਨਾਮਵਰ ਬੈਲ ਭਜਾ ਚੁੱਕੇ ਸੀ, ਲਾਖਾ ਵੀ ਤੇ ਚੀਨਾ ਵੀ। ਹਾਂਜੀ। ਤੇ ਜਦੋਂ ਬਾਅਦ ਤੇਲਾ ਤੁਹਾਡੇ ਕੋਲ ਆਇਆ ਜੀ, ਤੁਹਾਨੂੰ ਤੇਲਾ ਕਿਸ ਤਰ੍ਹਾਂ ਦਾ ਲੱਗਿਆ? ਉਹਦੇ ਲਾਖੇ ਵਾਲੀ ਚੀਨੀ ਵਾਲੀ ਕੋਈ ਗੱਲ ਨਜ਼ਰ ਆਈ ਜੀ? ਉਹ ਬਲਦ ਬਹੁਤਾ ਹੀ ਚੰਗਾ ਸੀ। ਅੱਛਾ ਜੀ।
ਉਹਦੇ ਸਿਰਫ ਸੱਟ ਲੱਗਣੇ ਜਾ ਕੇ ਉੱਥੇ ਬੂਰੇ ਅਸੀਂ ਭਜਾਉਣ ਗਏ, ਉੱਥੇ ਬੁਲਦੇ ਨਾ ਜਗ੍ਹਾ ਨੂੰ ਸੱਟ ਲੱਗੀ, ਬੁਲਦੇ ਫਿਫਰਾਂ ਨੂੰ ਨੁਕਸ ਬਣ ਗਿਆ। ਕੋ ਮੁੜ ਕੇ ਫਿਰ ਮੈਡੀਸਨ ਸ਼ੁਰੂ ਕਰਤੀ ਢੱਗੇ ਦੀ ਇਲਾਜ ਤੋਂ। ਅੱਛਾ ਜੀ। ਬੁਲਦੇ ਨਾ ਫਿਫਰਿਆਂ ਨੂੰ ਕੋਈ ਮਸਲਾ ਬਣ ਗਿਆ। ਅੱਛਾ ਜੀ। ਬੈਲ ਇਹਨਾਂ ਨਾਲੋਂ ਵੀ ਚੰਗਾ ਹੋ ਭਜਦਾ ਸੀ, ਉਹ ਤੇਜ਼ ਸੀ, ਸਾਰੇ ਸਵਾਰ ਭਜਾਉਂਦੇ ਸੀ। ਉਹ ਬੁਲ ਦਾ ਕੰਮ ਸੀ, ਗੱਡੀ ਪੱਟ ਕੇ ਮੂਹਰੇ ਲਾ ਦੇਣੀ ਬੁਲਦਾਂ ਨੇ। ਅਨਫਿਟ ਹੋ ਗਿਆ ਨਾ ਜੀ। ਉਹ ਮੁੜ ਕੇ ਅਨਫਿਟ ਹੁੰਦਾ ਗਿਆ। ਫਿਰ ਜੰਡਾ ਵਾਲੀਆਂ ਦੇ ਬੰਦੇ ਸੀ, ਉਹ ਪਹਿਲੋਂ ਦੇ ਉਹਦੇ ਆਸ਼ਿਕ ਸੀ। ਅੱਛਾ ਜੀ। ਇੱਥੇ ਪਿੰਡ ਆ ਗਏ ਮੇਰੇ ਕੋਲੇ 491 ਜੰਡਾ ਵਾਲੀ ਜੀ। ਹਾਂਜੀ, ਉਧਰ ਜਿਹੜਾ ਜੰਡਾਂ ਵਾਲੀ ਮਨਸ਼ਾ ਜੱਟ ਅੱਛਾ ਜੀ। ਚਾਚਾ ਸਾਡਾ, ਅੱਛਾ ਜੀ। ਉਹ ਕਹਿੰਦਾ ਭਤੀਜ ਮੈਨੂੰ ਦੇ ਦੇ ਬਲਦ। ਅੱਛਾ ਜੀ। ਮੈਂ ਕਿਹਾ ਲੈ ਜਾਓ ਜੀ। ਮੈਂ ਕਿਹਾ ਚਾਚਾ ਆਹ ਗੱਲ ਆ, ਬਲਦ ਨਹੀਂ ਭਜਦਾ। ਉਹਨੇ ਕਿਹਾ ਯਾਰ ਛਾਲ ਨਾ ਮਾਰੇ, ਤੂੰ ਢੱਗਾ ਦੇ ਦੇ ਮੈਨੂੰ। ਸਹੀ ਜੀ। ਫਿਰ ਉਹਨੇ ਭਜਾਇਆ ਕਿ ਨਹੀਂ ਭਜਿਆ ਜੀ ਜਾ ਕੇ? ਉਹਨੇ ਮੁੱਲ, ਮੈਂ ਕਿਹਾ ਮੁੱਲ ਤੁਹਾਡੇ ਨਾਲ ਮੈਂ ਕੀ ਕਰਨਾ ਵਾ, ਲੈ ਜਾਓ ਤੁਸੀਂ। ਉਹਨਾਂ ਨੇ ਮੈਨੂੰ ਉਹਦਾ 2.5 ਲੱਖ ਰੁਪਈਆ ਦਿੱਤਾ, ਬਲਦ ਲੈ ਗਏ। ਅੱਛਾ ਜੀ। ਉਹਨਾਂ ਨੇ ਭਜਾਇਆ ਲਿਜਾ ਕੇ। ਫਿਰ ਚੱਸ ਕਰਾਈ ਕਿ ਨਹੀਂ ਜੀ ਉਹਨੇ ਉੱਥੇ? ਚੱਸ ਉਹਨੇ ਬਲਦ ਨੇ ਕੀ ਉਹ ਤੁਹਾਨੂੰ ਕਰਾਉਣੀ ਪਤਾ ਹੀ ਸੀ ਪਹਿਲੇ ਸੀ। ਵੀ। ਬਲਦ ਗਲਤ ਹੋਇਆ ਸੀ। ਉਹਦੇ ਫਿਫਰਾਂ ਨੂੰ ਨੁਕਸ ਬਣ ਗਿਆ ਸੀ। ਉਹਨਾਂ ਦਾ ਸ਼ੌਕ ਸੀ ਲਿਜਾਣਾ ਬਸ। ਅੱਛਾ, ਫਿਰ ਉਸ ਤੋਂ ਬਾਅਦ ਕਿਹੜਾ ਤੁਹਾਡਾ ਆਇਆ ਮੰਜ਼ਰੇ ਆਮ ਤੇ ਜੀ? ਮੁੜ ਕੇ ਬੱਚੇ ਮੈਂ ਵੇਚੀ ਬੂਚੀ ਗਿਆ, ਅਸੀਂ ਗਲਤ ਫਲਤ ਹੋਏ ਰਹੇ। ਕੋ ਮੈਂ ਵੀ ਬਿਮਾਰ ਹੋ ਗਿਆ, ਮੈਨੂੰ ਮੌਰਿਆਂ ਦਾ ਮਸਲਾ ਬਣ ਗਿਆ। ਸਾਡੇ ਕੋਲ ਲੜਾਈ ਫਸਾਦ ਭਾਈ 5-7 ਸਾਲ ਚੱਲਦੇ ਰਹੇ ਆ। ਹਾਂ, ਤੇ ਹੁਣ ਅੱਲਾ ਖੈਰ ਕਰੇ, ਅਸੀਂ ਅੱਲਾ ਨੇ ਉਹ ਕਰਮ ਕੀਤਾ ਵਾ। ਹੁਣ ਕੋ ਬੈੜੀਆਂ ਵੀ ਮਗਰ ਮਾਸ਼ਾਅੱਲਾ ਚੰਗੇ ਬੈਲਾਂ ਦੀਆਂ ਧੀਆਂ ਬਣ ਗਈਆਂ ਵਾ। ਤੇ ਹੁਣ ਅੱਗੇ ਤਰ੍ਹਾਂ ਹੀ ਸ਼ੌਕ ਦੇ ਵਿੱਚ ਆਉਣ ਦਾ ਤੁਹਾਡਾ ਇਰਾਦਾ ਜੀ? ਇਨਸ਼ਾਅੱਲਾ ਅੱਲਾ ਦੇ ਪੂਰੇ ਜ਼ੋਰ ਸ਼ੋਰ ਦੇ ਨਾਲ ਜੀ। ਹੁਣ ਮੇਰਾ ਹੋਰ ਟਾਰਗੇਟ ਆ, ਮੈਂ ਸਵਾਰ ਆਪ ਦਾ ਤਿਆਰ ਕਰਨਾ। ਅੱਛਾ ਜੀ। ਉਨੀ ਦੇਰ ਹੁਣ ਬੁਲਦ ਨਹੀਂ ਭਜਾਉਣੇ। ਅੱਛਾ ਜੀ। ਬੁਲਦ ਮੈਂ ਰੱਖੇ ਹੋਏ ਆ, ਮੇਰੇ ਕੋਲੇ 2-3 ਆ ਬੈਲ। ਅੱਲਾ ਦੇ ਹੁਕਮ ਨਾਲ ਭਜਾਵਾਂਗੇ। ਸਵਾਰ ਵੀ ਘਰ ਦੇ ਹੀ ਤਿਆਰ ਘਰ ਕਰਨਾ ਦਾ ਮੁੰਡਾ ਤਿਆਰ, ਅਸੀਂ ਪਿੰਡ ਦਾ ਕਰਨਾ ਵਾ। ਜੀ? ਅੱਛਾ ਜੀ। ਭੱਜਣ ਨਾ ਭੱਜਣ, ਹਰਨ ਜਿੱਤਣ ਨਾ ਜਿੱਤਣ। ਅੱਛਾ ਜੀ। ਕੋਚ ਅਸੀਂ ਆਪਣਾ ਬੱਚਾ ਤਿਆਰ ਕਰਾਂਗੇ। ਅੱਛਾ ਜੀ, ਇਹ ਤੁਸੀਂ ਸ਼ਰਤ ਰੱਖਤੀ ਕੀ ਵਜ੍ਹਾ ਬਣੀ ਜੀ ਕਿ ਜਿੰਨਾ ਚਿਰ ਆਪਣਾ ਘਰ ਦਾ ਨਾ ਸਵਾਰ ਅਸੀਂ ਭਜਾਉਣਾ ਨਹੀਂ? ਇਹ ਬਿਜ਼ਨਸ ਆ, ਇਹ ਬਿਜ਼ਨਸ ਆ। ਵੀ ਤੁਸੀਂ ਆਪ ਬਿਜ਼ਨਸ ਹੁਣ ਖੀਰੇ ਦੋਂਦਿਆਂ ਬੈੜਿਆਂ ਦਾ ਦੌੜਾਂ ਦਾ ਨਹੀਂ, ਬਿਜ਼ਨਸ ਆ ਇਹ। ਹਾਂਜੀ। ਤੇਰੇ ਦੀ ਫਰਾਈ ਮਾਰਦੀ ਉਹਦੀ, ਤੂੰ ਖੀਰੇ ਦੋਂਦੇ ਦੀ ਰੱਖ ਦੇ ਬਈ, ਤੇਰਾ ਜੋੜ ਬਣ ਗਿਆ, ਜੀਠੀ ਦੇ ਕੱਪ ਰੱਖ ਦਾਂਗੇ ਹੁਣ ਭਾਵੇਂ ਸਾਰਿਆਂ ਤੋਂ ਮਗਰ।